हाँ जी, सत श्री अकाल जी, गुड मॉर्निंग एवरीवन। ਅਸੀਂ ਅੱਜ ਕੀ ਸ਼ੁਰੂ ਕਰਾਂਗੇ ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਜਿਹੜਾ ਅਸੀਂ ਕਰ ਰਹੇ ਹਾਂ, ਤੇ ਸ਼ੁਰੂ ਕਰਾਂਗੇ ਸੀ ਹਰਫੀ ਮੀਮ ਤੋਂ। ਠੀਕ ਹੈ ਜ਼ੁਬੈਰ ਸਾਹਿਬ? हाँ जी ਜੀ, ठीक है। ਤੇ ਮੈਂ ਪੜ੍ਹਨਾ ਸੀ ਹਰਫੀ। ਮੀਮ ਮੈਨੂੰ ਕੀ ਪੁੱਛਣਾ ਹੈ ਰਾਜੇ ਆਵੇ। ਲੂਣਾ ਨਾਲ ਗੱਲ ਕਰਦੀ ਪਈ ਇਹ ਰਾਜਾ ਸਲਵਾਨ ਨਾਲ ਸ਼ਿਕਾਇਤ ਲਾ ਰਹੀ ਹੈ ਕਿ ਮੀਮ ਮੈਨੂੰ ਕੀ ਪੁੱਛਣਾ ਹੈ ਰਾਜੇ ਆਵੇ, ਮੇਰਾ ਦੁੱਖ ਕਲੇਜੜਾ ਜਾਲੇ ਹੋਈ, ਪੁੱਛ ਜਾ ਕੇ ਆਪਨੇ ਪੁੱਤ ਕੋਲੋਂ ਜਿਹੜਾ ਤੋਲਣੀ ਕੋਤਲਾ ਪਾਲੇ ਹੋਈ, ਉਹਨੂੰ ਰੱਖ ਤੇ ਦੇ ਜਵਾਬ ਸਾਨੂੰ, ਸਾਡਾ ਸ਼ੌਕ ਜੋ ਦਿਲੋਂ ਉਠਾ ਲੇ ਹੋਈ, ਕਾਦਰ ਯਾਰ ਇਹ ਝੂਠ ਪਹਾੜ ਜਿਹੜਾ ਰਾਣੀ ਰਾਜੇ ਨੂੰ ਤੁਰਤ ਸਿਖਾ ਲੇ ਹੋਈ। हाँ जी किश्वर जी पढ़ो जी तुसी। जी नून नाउ ले रानीए उस गल दा जेड़ी गल पूरन तेनू आख गया, जेकर नाल तेरे मंदा बोलिया सू उसनू देवा फाए मेरे पुत क्या, अज नाल मावा करे सुहन ऐसे, भुल के देख खट्टी मैनू खट या, कादर यार फेर हुई बेदाद नगरी, उन्नू राजे दे पूरन विस पिया। हाँ ए लफज हैगा पलके, पलके देग खट्टी मैनू खट इहा। पलके मैंने हुंदा कल, अन्ने राजे दे पूरन है वस पिया। हाँ जी अमर, हाँ जी अमरजीत जी। हाँ जी अगे हैगा वाओ वेख राजा मंदा हाल मेरा, रानी आप दिलों दर्स दस्याई, पुत्र पुत्र मैं आखदी रही मूहों, पूर्ण परतियां वांगरा हस्याई, पुत्रा वीणी वांग, कड पुत्रा वांग, पुत्रा वांग। अच्छा ਪੁੱਤਰਾ वीणी कड के दसदी वेख चूड़ा, पन्नी वंग ते हथ वलस्याई, कादर यार मैं जदों पुकार कीती पूरन, तदों महलां थों नस्याई। आज तीन हो गए जुबैर साहब। हाँ जी बस गुरदास जी तुसी पढ़ोगे? ਕਿਹੜਾ ਤੁਸੀਂ ਤਿੰਨੇ ਕਰਨੇ ਆ ਤੇ ਹੋਰ ਕਰਨ ਲੱਗਾ ना तुसी दोबारा पढ़ लो। ਦੁਬਾਰਾ ਪੜ੍ਹ ਲਈ मैनू की पूछना है राजे आवे। ਠੀਕ ਹੈ। ਮੈਨੂੰ ਕੀ ਪੁੱਛਣਾ ਹੈ ਰਾਜਿਆ ਵੇ, ਮੇਰਾ ਦੁੱਖ ਕਲੇਜੜਾ ਕਲੇਜੜਾ ਜਾਲੇ ਹੋਈ, ਜਾ ਪੁੱਛ ਖਾਂ ਪੁੱਤਰ ਆਪਣੇ ਨੂੰ ਜਿਹੜਾ ਭੋਰੇ ਕੋਤਲਾ ਪਾਲੇ ਹੋਈ, ਉਹਨੂੰ ਰੱਖ ਤੇ ਦੇ ਜਵਾਬ ਸਾਨੂੰ, ਸਾਡਾ ਸ਼ੌਕ ਜੇ ਤਾਂ ਦਿਲੋਂ ਟਾਲੇ ਹੋਈ, ਕਾਦਰ ਯਾਰ ਜਦ ਝਟ ਝੂਠ ਪਹਾੜ ਜਿੱਡਾ ਰਾਣੀ ਰਾਜੇ ਨੂੰ ਤੁਰਤ ਸਿਖਾਲੀ ਹੋਈ। ਹੁਣ ਰਾਣੀ ਜਿਹੜੀ ਰਾਣੀ ਸ਼ਿਕਾਇਤ ਲੈ ਕੇ ਪਹੁੰਚੀ ਹੈ ਰਾਜਾ ਸਲਵਾਨ ਕੋਲ, ਪੂਰਨ ਅਜੇ ਉੱਥੇ ਨਹੀਂ ਆਇਆ। ਅਜੇ ਦੋਵੇਂ ਜਿਹੜੇ ਨੇ ਰਾਜਾ ਸਲਵਾਨ ਤੇ ਲੂਣਾ ਆਪਸ ਚ ਗੱਲਬਾਤ ਕਰ ਰਹੇ ਨੇ ਔਰ ਉਹ ਸ਼ਿਕਾਇਤ ਕਰ ਰਹੀ ਹੈ, ਮੈਨੂੰ ਕੀ ਪੁੱਛਣਾ ਹੈ ਰਾਜੇ ਆਵੇ, ਮੇਰਾ ਦੁੱਖ ਮੈਨੇ ਵੱਡਾ ਦੁੱਖ, ਪੇ ਵਿੱਚ ਤਰੋ ਦੇ ਨਾਲ ਹੋਇਆ ਫਰੇ ਦੁੱਖ, ਮੈਨੂੰ ਮੇਰਾ ਦੁੱਖ ਕਲੇਜੜਾ ਜਾਲੇ ਹੋਈ। ਕਲੇਜੜਾ ਅਸੀਂ ਆਪਣੀ ਆਮ ਗੱਲਬਾਤ ਚ ਬੋਲਨੇ ਆ, ਮੇਰਾ ਹਾਂ ਸੜ ਗਿਆ, ਮੇਰਾ ਕਲੇਜਾ ਸੜ ਗਿਆ, ਮੇਰੇ ਕਲੇਜੇ ਨੂੰ ਸੱਟ ਲੱਗੀ, ਤੇ ਮੇਰਾ ਬਹੁਤ ਵੱਡਾ ਦੁੱਖ, ਮੇਰਾ ਕਲੇਜੜਾ ਜਿਹੜਾ ਉਹਨੂੰ ਇਹਨੇ ਬੜਾ ਖਰਾਬ ਕੀਤਾ। ਪੁੱਛ ਜਾ ਕੇ ਆਪਣੇ ਪੁੱਤ ਕੋਲੋਂ ਜਿਹੜਾ ਧੌਲਰੀ ਕੋਤਲਾ ਪਾਲੀ ਹੋਈ। ਧੌਲਰੀ ਵੀ ਹੈ, ਕਈਆਂ ਤੁਸੀਂ ਭੋਰੇ ਵੀ ਪੜ੍ਹਿਆ, ਧੌਲਰੀ ਤੇ ਹੈ ਚਿੱਟਾ ਮਹਿਲ,
ਧੌਲਰ ਦੇ ਵਾਲਾਂ ਵਿੱਚ ਧੌਲਰ ਆ ਗਏ ਨੇ, ਵਾਲ ਚਿੱਟੇ ਹੋ ਗਏ ਨੇ। ਧੌਲਰੀ ਵੀ ਹੈ ਤੇ ਭੋਰੇ ਵੀ ਹੈ। ਭੋਰੇ ਮੈਨੇ ਅੰਡਰਗਰਾਉਂਡ ਬੇਸਮੈਂਟ ਦੇ ਵਿੱਚ ਜਿਹੜਾ ਹੈ ਕੋਤਲਾ। ਕੋਤਲਾ ਬੜਾ ਮਜ਼ੇਦਾਰ ਲਫ਼ਜ਼ ਹੈ। ਇਹਦਾ ਥੱਲੇ ਮਤਲਬ ਲਿਖਿਆ ਹੈ ਉਹ ਘੋੜਾ ਜਿਹਦੇ ਕੋਲੋਂ ਕੰਮ ਨਾ ਲਿਆ ਜਾਵੇ, ਲੋੜ ਵੇਲੇ ਲਈ ਰਾਖਵਾਂ ਜਿਹਾ ਵੇਲਾ ਵਛੇਰਾ। ਇੱਥੇ ਅੰਗਰੇਜ਼ੀ ਦਾ ਵੀ ਮੈਂ ਦੇਖਿਆ ਪਲੈਟਸ ਤੋਂ। ਸਪੇਅਰ ਹਾਰਸ ਫਾਰ ਸ਼ੋ ਆਰ ਫਾਰ ਯੂਸ ਇਨ ਐਮਰਜੈਂਸੀ, ਐਨੀਥਿੰਗ ਐਕਸਟਰਾ ਆਰ ਸੁਪਰਫਲੂਅਸ। ਇਹ ਜਿਹੜਾ ਨਾ ਕੋਤਲ ਦਾ ਮਤਲਬ ਉੱਥੇ ਲਿਖਿਆ ਹੈ ਪਲੈਟਸ ਦੇ ਵਿੱਚ ਦੀ ਡਿਕਸ਼ਨਰੀ 'ਚ, ਕਿ ਜਾ ਕੇ ਆਪਣੇ ਪੁੱਤ ਕੋਲੋਂ ਪੁੱਛ, ਧੌਲਰ ਚਿੱਟੇ ਮਹਿਲ ਵਿੱਚ ਜਾਂ ਬੇਸਮੈਂਟ ਦੇ ਵਿੱਚ, ਭੋਰੇ ਦੇ ਵਿੱਚ ਜਿਹੜਾ ਤੂੰ ਉਹ ਕੋਤਲਾ ਇੱਕ ਸਪੇਅਰ ਹਾਰਸ ਜਿਹੜਾ ਪਾਲਿਆ ਹੈ, ਇਹਦੇ ਵਿੱਚ ਹਲਕਾ ਜਿਹਾ ਜਿਹੜਾ ਹੈ ਇੱਕ ਸੈਕਸ਼ੂਅਲ ਜਿਹੜਾ ਹੈ ਇਨਸੋਨੇਸ਼ਨ ਉਹ ਵੀ ਨਜ਼ਰ ਆ ਰਹੀ ਹੈ ਕਿ ਜਿਹੜਾ ਘੋੜਾ ਪਾਲਿਆ ਤੁਸੀਂ, ਉਹਨੂੰ ਰੱਖ ਤੇ ਦੇ ਜਵਾਬ ਸਾਨੂੰ, ਸਾਡਾ ਸ਼ੌਕ ਜੇ ਦਿਲੋਂ ਉਠਾਲੀ ਹੋਈ। ਜੇ ਤੈਨੂੰ ਹੁਣ ਸਾਡਾ ਚਾਅ ਨਹੀਂ ਰਿਹਾ, ਸਾਡੀ ਜਿਹੜੀ ਹੈ ਲਗਨ ਨਹੀਂ ਰਹੀ, ਤੇ ਉਹਨੂੰ ਰੱਖ ਲੈ, ਸਾਨੂੰ ਕੱਢ ਦੇ। ਕਾਦਰ ਯਾਰ ਇਹ ਝੂਠ ਪਹਾੜ ਜਿੱਡਾ, ਰਾਣੀ ਰਾਜੇ ਨੂੰ ਤੁਰਤ ਸਖਾਲੀ ਹੋਈ। ਤੇ ਇੱਥੇ ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਮਿਰਜ਼ਾ ਸਾਹਿਬਾਂ ਦੇ ਵਿੱਚ, ਹਾਫਜ਼ ਬਰਖੁਰਦਾਰ ਜਿਹੜਾ ਸੀ ਉਹ ਜੱਜਮੈਂਟ ਨਹੀਂ ਦਿੰਦਾ ਸੀ, ਉਹ ਖੁੱਲਾ ਛੱਡ ਦਿੰਦਾ ਸੀ। ਜੋ ਵੀ ਵਕੂਆ ਹੋ ਰਿਹਾ ਹੁੰਦਾ ਸੀ, ਜੋ ਵੀ ਵਾਕਿਆ ਹੋ ਰਿਹਾ ਹੁੰਦਾ ਸੀ, ਉਹ ਉਹਨੂੰ ਖੁੱਲਾ ਛੱਡ ਦਿੰਦਾ ਸੀ। ਲੇਕਿਨ ਕਾਦਰ ਯਾਰ ਹਲਕਾ ਹਲਕਾ ਅਸੀਂ ਦੇਖਦੇ ਆ ਰਹੇ ਹਾਂ ਕਿ ਉਹ ਜੱਜਮੈਂਟ ਵੀ ਦਿੰਦਾ ਹੈ। ਕਾਦਰ ਯਾਰ ਇਹ ਝੂਠ ਪਹਾੜ ਜਿੱਡਾ, ਇਹ ਜਿਹੜਾ ਪਹਾੜ ਜਿੱਡਾ ਝੂਠ ਉਹ ਬੀਬੀ ਜਿਹੜੀ ਹੈ ਲੂਣਾ ਬੋਲ ਰਹੀ ਹੈ। ਔਰ ਉਹਨੇ ਤੁਰਤ ਰਾਜੇ ਨੂੰ ਪਤਾ ਨਹੀਂ ਕੀ ਪੱਟੀਆਂ ਸੀ, ਕਹਿੰਦੇ ਪੱਟੀਆਂ ਪੜਾਉਣਾ, ਪਤਾ ਨਹੀਂ ਕੀ ਜਾ ਕੇ ਉਹਨੂੰ ਸਿਖਾ ਰਹੀ ਹੈ। ਵੈਸੇ ਤਾਂ ਕੋਈ ਇਹਦੇ 'ਚ ਖਾਸ ਔਖੀ ਗੱਲ ਤੇ ਕੋਈ ਨਹੀਂ ਹੈ, ਲੇਕਿਨ ਅਗਰ ਤੁਸੀਂ ਕਰਨਾ ਚਾਹੋ ਗੱਲਬਾਤ ਤੇ ਅਸੀਂ ਕਰ ਸਕਨੇ, ਹਾਜ਼ਰ ਹਾਂ। ਠੀਕ। ਇੱਕ ਤੇ ਤੁਸੀਂ ਕਰ, ਵੈਸੇ ਮੈਂ ਕਰਨ ਲੱਗਾ ਸੀ ਤੁਸੀਂ ਕਰਤੀ, ਕਿ ਕਾਦਰ ਯਾਰ ਆਪਣੀ ਰੀਡਰ ਨੂੰ ਨਾ ਆਪਣੀ ਜਜਮੈਂਟ ਤੇ ਆਪਣਾ ਕਮੈਂਟਰੀ ਦੇ ਰਿਹਾ, ਤਾਂ ਕਿ ਰੀਡਰ ਜਿਹੜਾ ਨਾ ਜਿੱਥੇ ਕਾਦਰ ਯਾਰ ਰੱਖਣਾ ਚਾਹ ਰਹੇ ਉੱਥੇ ਹੀ ਰਵੇ। ਜਦਕਿ ਜਿਹੜਾ ਵੱਡਾ ਸ਼ਾਇਰ ਹੈ ਉਹ ਮੈਦਾਨ ਖੁੱਲਾ ਛੱਡ ਦਿੰਦਾ ਘੋੜੇ ਵਾਸਤੇ ਨਾ। ਹਾਂ, ਤੇ ਇਹ ਕਾਦਰ ਯਾਰ ਦੀ ਵਾਕਈ ਥੋੜੀ ਜਿਹੀ ਨਾ ਕਲਾਸੀਕਲ ਜਿਹੜੀ ਸਾਡੀ ਟ੍ਰੈਡੀਸ਼ਨ ਤੋਂ ਹਟ ਕੇ ਜਾ ਰਿਹਾ ਤੇ ਆਪਣੀ ਜਜਮੈਂਟ ਦੇ ਹਟ ਰਿਹਾ, ਕੇ, ਬਿਲਕੁਲ ਸਹੀ ਹੈ, ਬਿਲਕੁਲ ਹੈਨਾ? ਸਹੀ ਹੈ। ਤੇ ਜ਼ਰਾ ਹਟ ਕੇ ਦੇ ਰਿਹਾ, ਵਿਚ ਇਜ਼ ਆਮ ਸ਼ੋਰ ਕਿ ਉਹ ਜਾਣਦਾ ਹੈਗਾ ਦੀ ਉਹਦੇ ਕੋਈ ਵਜ੍ਹਾ ਹੋਣੀ ਹੈ ਕਿ ਕਿਉਂ ਕਰਦਾ ਪਿਆ, ਲੇਕਿਨ ਜਿਹੜਾ ਰਵਾਇਤ ਹੈ ਉਹਦੇ ਚ ਇਹਨੂੰ ਸ਼ਾਇਦ ਜਿਹੜੇ ਕ੍ਰਿਟਿਕ ਨੇ ਉਹ ਇਹਨੂੰ ਅੱਛਾ ਨਹੀਂ ਸਮਝਦੇ ਵੱਡੇ ਸ਼ਾਇਰ ਵਾਸਤੇ, ਠੀਕ ਹੈ, ਹੈਨਾ? ਹਾਂ ਤੇ ਠੀਕ, ਸਹੀ ਸਹੀ ਕਹਿ ਰਹੇ ਹੋ। ਹਾਂ, ਤੇ ਦੂਸਰਾ ਜਿਹੜਾ ਨਾ ਉਹ ਟਿਪੀਕਲ ਜਿਹੜਾ ਇੱਕ ਸਾਡੇ ਮੈਂ ਕਿਹਾ ਕਿ ਜਿਹੜਾ ਦੁਨੀਆ ਦਾ ਵਰਲਡ ਲਿਟਰੇਚਰ ਹੈ ਉਹਦੇ ਚ ਉਹ ਜਿਹੜਾ ਹੈਗਾ ਸੀ ਇਜਿਪਸ਼ੀਅਨ ਜਿਹੜੀ ਰਾਣੀ ਸੀ ਉਹ, ਤੇ ਜਿਹੜੇ ਸਾਡਾ ਵੈਸਟਰਨ ਤੇ ਈਸਟਰਨ ਲਿਟਰੇਚਰ ਦੇ ਜਿਹੜਾ ਖਾਤੂਨ ਜਾਂ ਹਾਂਜੀ ਕਲੀਓਪੈਟਰਾ, ਹਾਂਜੀ ਕਲੀਓਪੈਟਰਾ ਤੇ ਹੈਲਨ ਆਫ ਟਰੋਏ, ਤੇ ਇੱਧਰ ਝਾਂਸੀ ਕੀ ਰਾਣੀ ਤੇ ਰਜ਼ੀਆ ਸੁਲਤਾਨਾ, ਤੇ ਬਹੁਤ ਹੋਰ ਬਾਕੀ ਜਿਹੜੇ ਹਰ ਕਲਚਰ ਤੇ ਸਿਵਲਾਈਜੇਸ਼ਨ ਚ ਜਿਹੜੇ ਹਿਸਟੋਰੀਕਲ ਲਿਟਰੇਚਰ ਨੇ ਉੱਥੇ ਜਿਹੜਾ ਇੱਕ ਜਿਹੜੀ ਨੈਗੇਟਿਵ ਐਸਪੈਕਟ ਤੇ ਐਂਗਲ ਜਿਹੜਾ ਨਾ ਉਹਦਾ ਬੀਬੀਆਂ ਦਾ, ਖਾਤੂਨ ਦਾ, ਕਿ ਉਹ ਕਿਸ ਤਰ੍ਹਾਂ ਉਹ, ਇਹ ਵੀ ਕਾਦਰ ਯਾਰ ਸ਼ਾਇਦ ਇੱਥੇ ਉਹਨੂੰ ਹਾਈਲਾਈਟ ਕਰਨਾ ਚਾਹ ਰਿਹਾ ਹੈ। ਔਰ ਹਾਈਲਾਈਟ ਕਰਨ ਦੇ ਵਾਸਤੇ ਉਹ ਆਪਣੀ ਸਟੇਟਮੈਂਟ ਵਿੱਚ ਦੇ ਰਿਹਾ ਤਾਂ ਕਿ ਇਹ ਗੱਲ ਤੈਅ ਹੋ ਜਾਵੇ ਕਿ ਇੰਜ ਹੀ ਹੁੰਦਾ ਵੇ। ਤੇ ਦੈਟਸ ਇੰਟਰਸਟਿੰਗ। ਤੇ ਬਾਕੀ ਇਹਦੀ ਜਿਹੜੀ ਡਿਕਸ਼ਨ ਸੀ ਮੈਨੂੰ ਬੜੀ ਅੱਛੀ ਲੱਗੀ। ਕੁਝ ਲਫ਼ਜ਼ ਐਸੇ ਜਿਹੜੇ ਕਿ ਮੈਂ ਪਹਿਲੀ ਵਾਰੀ ਪੜ੍ਹੇ। ਉਹਨੇ ਦੁੱਖ ਨੂੰ ਦੁੱਖ ਲਿਖਿਆ, ਸੋ ਦੈਟ ਵਾਸ ਇੰਟਰਸਟਿੰਗ। ਇਹ ਜਿਹੜੀ ਉਹਦਾ ਲਿਖਤ ਸੀ ਤੇ ਦੁੱਖ ਲਿਖ ਕੇ ਉਹਨੇ ਦੁੱਖ ਨੂੰ ਵੱਡਾ ਕਰਤਾ, ਹੈ ਨਾ ਡਾਕਟਰ ਸਾਹਿਬ? ਹਾਂ ਜੀ, ਉਹ ਥੋੜਾ ਜਿਹਾ ਦੁੱਖ ਦੇ ਵਿੱਚ ਥੋੜਾ ਜਿਹਾ ਲੱਗ ਰਿਹਾ ਕਿ ਧੂਆਂ ਜਿਹਾ ਵੀ ਨਿਕਲ ਰਿਹਾ।
ਹਾਂ, ਇਹ ਜਿਹੜੀ ਉਹਦੀ ਇਹ ਲਫ਼ਜ਼ ਮੈਂ ਪਹਿਲੇ ਕਦੇ ਪੜ੍ਹਿਆ ਨਹੀਂ, ਸੋ ਦੈਟ ਵਾਜ਼ ਇੰਟਰਸਟਿੰਗ। ਤੇ ਉਹ ਕਲੇਜੇ ਨੂੰ ਜਿਹੜਾ ਉਹਨੇ ਕਲੇਜੜਾ ਲਿਖਿਆ ਤੇ ਇਹ ਉਹੀ ਟ੍ਰੈਡੀਸ਼ਨ ਫਾਲੋ ਕਰਦਾ ਵਾ ਜਿਹੜੀ ਕਿ ਵਾਰਿਸ ਸ਼ਾਹ ਨੇ ਬਹੁਤ ਜ਼ਿਆਦਾ ਇਸਤੇਮਾਲ ਕੀਤੀ ਸੀ, ਕਿ ਲਫ਼ਜ਼ ਕੱਢ ਲੈਂਦਾ ਸੀ, ਰਾਂਝੇ ਤੋਂ ਰੰਜੇਟਰਾ ਤੇ ਕਲੇਜੇ ਤੋਂ ਕਲੇਜੜਾ, ਹਾਂ ਇਹ ਉਹ ਟ੍ਰੈਡੀਸ਼ਨ ਖਿੱਚਦਾ ਪਿਆ। ਤੇ ਹਾਂ ਦੈਟਸ ਆਲ। ਸਲੇਟੀ ਹਾਂ, ਸਿਆਲ ਤੋਂ ਸਲੇਟੀ ਤੋਂ ਸਲੇਟਰੀ। ਹਮ, ਤੇ ਬਸ ਮੈਂ ਇੰਨਾ ਬੋਲਣਾ ਸੀ, ਥੈਂਕ ਯੂ। ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਨੀ ਸੀ ਕਿ ਡਾਇਲੋਗ ਤਾਂ ਖੈਰ ਸਿੰਪਲ ਹੀ ਆ, ਪਰ ਪਹਿਲੀ ਜਿਹੜੀ ਲਾਈਨ ਹੈ ਸਾਡੇ ਥੋੜੀ ਜਿਹੀ ਡਿਫਰੈਂਟ ਹੈ। ਮੈਨੂੰ ਲੱਗਦਾ ਕਿ ਟੋਨ ਦੇ ਨਾਲ, ਜਿਸ ਟੋਨ ਦੇ ਨਾਲ ਉਹ ਰਾਜੇ ਦੇ ਨਾਲ ਗੱਲ ਕਰ ਰਹੀ ਆ ਲੂਣਾ, ਉਹਦਾ ਡਿਪਿਕਸ਼ਨ ਹੈਗੀ ਕਿ ਲਿਖਿਆ, ਮੀਮ ਮੈਨੂੰ ਕੀ ਪੁੱਛਣਾ ਹੈ ਰਾਜਿਆ ਓਏ। ਸਾਡੇ ਓਏ ਲਿਖਿਆ, ਮਤਲਬ ਇਹਨਾਂ ਲਿਟਲ ਬਿਟ ਔਖੀ ਹੋ ਕੇ, ਤਕਲੀਫ ਦੇ ਵਿੱਚ ਇਹ ਇਸ ਟੋਨ ਦੇ ਵਿੱਚ ਗੱਲ ਕਰ ਰਹੀ ਆ। ਮੈਨੂੰ ਕੀ ਪੁੱਛਣਾ ਹੈ ਰਾਜਿਆ ਓਏ, ਮੇਰਾ ਦੁੱਖ ਕਲੇਜੜਾ ਜਾਲੇ ਹੋਈ। ਮੈਨੂੰ ਤਾਂ ਤੁਸੀਂ ਸਾਰਾ ਜਿਹੜਾ ਕਲੇਜਾ ਹੀ ਸਾੜ ਦਿੱਤਾ ਇਹਨਾਂ ਦੁੱਖਾਂ ਨੇ। ਸੋ ਮੈਂ ਇਹ ਸਮਝਦਾ ਸੀ ਕਿ ਇਹ ਨਹੀਂ ਕਿ ਸਿਰਫ ਡਾਇਲੋਗ ਕਹਿ ਰਹੀ ਹੈ, ਉਹਦੀ ਟੋਨ ਇਜ਼ ਆਲਸੋ ਲਿਟਲ ਅਪਸੈਟ ਔਰ ਸ਼ਾਰਪ ਲੈਵਲ ਦੀ ਟੋਨ ਹੈ। ਆਫੈਂਸਿਵ ਹੀ ਹੈ, ਪਤਾ ਨਹੀਂ ਇਸ ਟੋਨ ਦੇ ਚ ਬੜਾ ਆਫੈਂਸਿਵ, ਲਫ਼ਜ਼ ਐਗਰੈਸਿਵ। ਓਏ ਜਿਹੜਾ ਲਿਖਿਆ, ਹੁਣ ਤੁਹਾਡੇ ਤੇ ਓਏ ਨਹੀਂ ਲਿਖਿਆ, ਸਾਡੇ ਓਏ ਲਿਖਿਆ, ਰਾਜਾ ਓਏ, ਕਿਉਂਕਿ ਵਾਰਿਸ ਸ਼ਾਹ ਵੀ ਕਈ ਜਗ੍ਹਾ ਜੇ ਕਿਸੇ ਨੂੰ ਡਰੈਗੇਟੋਰੀ ਗੱਲ ਕਹਿਣੀ ਆ ਜਾਂ ਲਾ ਕੇ, ਜਾਂ ਜਿੱਦਾਂ ਕਿ ਮੁੱਲਾ ਕਹਿੰਦਾ ਰਾਂਝੇ ਨੂੰ, ਉਹ ਵੀ ਓਏ ਓਏ ਬੋਲਦਾ, ਥੋੜਾ ਜਿਹਾ ਡਿਸਰਿਸਪੈਕਟਫੁਲ ਮਤਲਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆ ਮਜ਼ੇਦਾਰ ਹੈ ਵੈਸੇ। ਇਹ ਓਏ ਜਿਹੜਾ ਉਹਨੇ ਰਾਜੇ ਨੂੰ ਬੁਲਾਇਆ, ਹਾਲਾਂਕਿ ਉਹ ਸਿਟਿੰਗ ਰਾਜਾ ਹੈ ਔਰ Yeah. ਉਹ ਪ੍ਰੋਪਰ ਮਲਕਾ ਵੀ ਨਹੀਂ ਹੈਗੀ, ਰਾਣੀ ਵੀ ਨਹੀਂ ਹੈਗੀ। ਲਾਣੀ ਤੇ ਇਛਰਾ ਹੈਗੀ ਹੈ। ਫਸਟ ਲੇਡੀ ਜਿਹੜੀ ਹੈ ਉਹ ਤੇ ਇਛਰਾ ਹੈ, ਤੇ ਉਹਨੇ ਓਏ ਕਰਕੇ ਕਹਿ ਰਿਹਾ। ਠੀਕ ਹੈ, ਬੜਾ ਅੱਛਾ ਹੈ, ਵੈਸੇ ਮਜ਼ੇਦਾਰ ਹੈ। ਹੋਰ ਕੋਈ ਗੱਲ ਤੁਸੀਂ ਕਰਨੀ ਹੈ? ਜ਼ੁਬੈਰ ਸਾਹਿਬ, ਮੈਂ ਜ਼ਿਕਰ ਕਰਨਾ ਚਾਹਣੀ ਸੀ ਕਿ ਇਹ ਬੇਸਿਕਲੀ ਫੈਮ ਫਟਾਲ ਵਾਲਾ ਕੈਰੈਕਟਰ ਹੈ ਨਾ, ਜਿਹੜਾ ਤੁਸਾਂ ਕੀ ਹਰ ਤਰ੍ਹਾਂ ਦੀ ਲਿਟਰੇਚਰ ਵਿੱਚ ਲੱਭਣਾ, ਤੁਸਾਂ ਕੀ ਕਲਾਸਿਕ ਇੰਗਲਿਸ਼ ਲਿਟਰੇਚਰ ਵਿੱਚ ਵੀ ਲੱਭਣਾ, ਤੁਸਾਂ ਕੀ ਉਰਦੂ ਲਿਟਰੇਚਰ ਵਿੱਚ ਵੀ ਲੱਭਣਾ, ਪੰਜਾਬੀ ਪੋਇਟਰੀ ਵਿੱਚ ਵੀ ਲੱਭਣਾ ਪਿਆ। ਇਹ ਕਲੋਪੈਟਰਾ ਨਾਲ ਸਈਦ ਸਾਹਿਬ ਜ਼ਿਕਰ ਕੀਤਾ, ਡਲਾਇਲਾ ਔਰ सैमसन एंड डिलाइला, ये सारे बिब्लिकल कैरेक्टर है, पर वही फैम फटाल ना कैरेक्टर आ। मैं बड़ी मतलब माड़े आस्ते बड़ी इंटरेस्टिंग गल या मजेदार गल ये है कि पंजाबी पोएट्री ये फैम फटाल ना कैरेक्टर कम ही दिसना, हालांकि बड़ा टिपिकल एक तुसां अगर फैम फटाल कैरेक्टर सारी ਲਿਟਰੇਚਰ ਵਿੱਚ ਤੱਕੋ ਤੇ ਕੁਝ ਉਹਨਾਂ ਦੀ ਖਾਸੀਅਤਾਂ ਸਾਰੀਆਂ ਲੂਣਾ ਵਿੱਚ ਵੀ ਤੁਸਾਂ ਕੀ ਦਿਸਣੀਆਂ ਪਿਆ, ਕਿ ਖੂਬਸੂਰਤ ਹੋਣੀ, ਸੈਕਸ਼ੁਅਲਿਟੀ ਆਪਣੀ ਇਸਤੇਮਾਲ ਉਹ ਕਰਨੀ, ਫਿਰ ਚੀਜ਼ਾਂ ਕੀ ਗੱਲਾਂ ਕੀ ਆਪਣੇ ਜ਼ਿਆਦਾ ਜਿਹੜਾ ਸੱਚ ਆ ਉਹ ਨਹੀਂ ਬੋਲਣੀ, ਥੋੜੀ ਸੀ ਡਿਸੈਪਸ਼ਨ ਨਹੀਂ, ਥੋੜੀ ਸੀ ਜੀ ਝੂਠ ਆ, ਗਲਤ ਬਿਆਨੀ ਹੈ। ਫਿਰ ਉਸਨੀ ਵਜ੍ਹਾ ਸੂ ਹੀਰੋ ਨਾ या जेड़ा प्रोटैगनिस्ट आ उसना जवाल हो सी, डाउनफॉल हो सी। सो ये सारे कैरेक्टरिस्टिक्स तुसां की लूना इच दिसनी पिया। मैं लूना ने अलावा सोचनी पी सियां, मैं ना कम अज कम माड़ी जेड़ी या शायद माड़ी नॉलेज कम ही, पर मिकी पंजाबी पोइट्री च कोई इस तरह ना और कैरेक्टर नहीं दिसया फैम फटाल। बहरहाल ਇਹ ਬੜੀ ਅੱਛੀ ਗੱਲ ਕੀਤੀ ਹੈ ਕ੍ਰਿਸ਼ਪਰ ਜੀ ਨੇ। ਵਾਕਈ ਜਿੰਨੀ ਸੀ ਕਲਾਸੀਕਲ ਪੋਇਟਰੀ ਪੜ੍ਹ ਚੁੱਕੇ ਹਾਂ ਜਾਂ ਹੁਣ ਤੱਕ ਸੁਣ ਚੁੱਕੇ ਹਾਂ, ਉਹਦੇ ਵਾਕਈ ਹੈ ਜਿਵੇਂ ਲੂਣਾ ਦਾ ਕੈਰੈਕਟਰ ਹੈ, ਨੈਗੇਟਿਵ ਇਸ ਤਰ੍ਹਾਂ ਕਦੀ ਪੋਰਟਰੇ ਨਹੀਂ ਹੋਇਆ। ਸੋ ਦੈਟਸ ਅ ਗੁੱਡ ਬ੍ਰੇਕ ਅਵੇ ਫਰਮ ਕਲਾਸੀਕਲ ਟ੍ਰੈਡੀਸ਼ਨ। ਸਾਡੇ ਉਹ ਸੈਤੀ ਦਾ ਕੈਰੈਕਟਰ ਹੈ ਬੜਾ ਤਗੜਾ, ਹੀਰ ਵਾਰਿਸ ਸ਼ਾਹ ਚ ਵੀ ਹੈ ਔਰ ਦਮੋਦਰ ਦੀ ਹੀਰ ਚ ਵੀ, ਲੇਕਿਨ ਉਹ ਥੋੜਾ ਜਿਹਾ ਡਿਫਰੈਂਟ ਹੈ। ਇੱਕ ਤਾਂ ਹੈ ਕਿ ਉਹਦਾ ਆਲਰੇਡੀ ਉਹਦਾ ਵੀ ਇੱਕ ਇਸ਼ਕ ਚੱਲ ਰਿਹਾ ਹੈ ਮੁਰਾਦ ਬਲੋਚ ਨਾਲ ਸੈਤੀ ਦਾ, ਲੇਕਿਨ ਰਾਂਝੇ ਦੇ ਨਾਲ ਉਹਦਾ ਜਿਹੜਾ ਡਾਇਲੌਗ ਹੈ ਸ਼ੁਰੂ ਦਾ ਬਹੁਤ ਜ਼ਿਆਦਾ ਲੰਬਾ ਜਿਹਾ ਡਾਇਲੌਗ ਹੈ,
ਉੱਥੇ ਕਿਤੇ ਕਿਤੇ ਸਾਨੂੰ ਸ਼ੱਕ ਜਿਹਾ ਪੈਂਦਾ ਕਿ ਜਿਵੇਂ ਉਹ ਰਾਂਝੇ ਨੂੰ ਵਿਨ ਓਵਰ ਕਰਨਾ ਚਾਹੁੰਦੀ ਹੈ ਸੈਕਸ਼ੂਅਲੀ, ਕਿਉਂਕਿ ਉਹ ਰਾਂਝਾ ਬਹੁਤ ਜ਼ਿਆਦਾ ਨਾ ਉਹਨੂੰ ਸੈਕਸ ਤੇ ਬਹੁਤ ਜ਼ਿਆਦਾ ਰੈਫਰੈਂਸ ਦੇ ਰਿਹਾ ਉਹਦੇ ਬਾਰੇ ਸੈਕਸ਼ੂਅਲ। ਤੁਸੀਂ ਤਾਂ ਸਾਰਿਆਂ ਨੇ ਪੜ੍ਹੀ ਹੈ ਹੀਰ, ਲੇਕਿਨ ਉਹਦੇ ਚੋਂ ਉਹ ਗੱਲ ਨਿਕਲਦੀ ਨਹੀਂ ਜਿਹੜੀ ਇਹਦੇ ਵਿੱਚ ਮੌਜੂਦ ਹੈ, ਥਰੂ ਆਊਟ ਮੌਜੂਦ ਹੈ। ਉਹ ਸੈਤੀ ਦੇ ਕਰੈਕਟਰ 'ਚ ਕਨਕਲੂਡ ਨਹੀਂ ਹੁੰਦੀ। ਸਹੀ ਆਖਣੇ ਪਿਓ। ਹਿੰਦੂ ਮਾਈਥੋਲੋਜੀ ਚ ਵੀ ਮੋਹਿਨੀ ਦਾ ਕੈਰੈਕਟਰ ਜਿਸ ਤਰ੍ਹਾਂ ਆਇਆ ਉਹ ਵੀ ਫੈਮ ਫਟਾਲ ਹੀ ਬੜਾ ਮਜ਼ੇਦਾਰ ਹੈ। मतलब ਕਾਦਰ यार नी ये नजर में किस वास्ते चंगी लगी क्योंकि ਉਹ ਜਿਹੜੀ ਚੀਜ਼ ਜਿਹੜਾ ਟਰੋਪ ਤੁਸਾਂ ਕੀ ਬਾਕੀ ਮਸ਼ਹੂਰ ਪੋਇਟਰੀ ਕਲਾਸਿਕ ਲਿਟਰੇਚਰ ਵਿੱਚ ਦਿਸਣਾ ਪਿਆ, ਮਾਈਥੋਲੋਜੀ ਵਿੱਚ ਦਿਸਣਾ ਪਿਆ, ਉਹ ਇੱਥੇ ਕ੍ਰੀਏਟ ਕੀਤਾ ਉਸ ਪਰ ਚਲੇ। ਆਓ ਜੀ ਆਪਣੇ ਅਗਲਾ ਬੰਦ ਪੜੋ ਜੀ, ਆਪਣੇ ਕਿਸ਼ੋਰ ਜੀ ਪੜੋ, ਤੁਸੀਂ ਪੜੋ। ਜੀ ਮੈਂ ਪੜ੍ਹਨੀ ਆ। ਨੂਨ ਨਾਉ ਲੈ ਰਾਣੀਏ ਉਸ ਗੱਲ ਦਾ ਜਿਹੜੀ ਗੱਲ ਪੂਰਨ ਤੈਨੂੰ ਆਖ ਗਿਆ, ਜੇਕਰ ਨਾਲ ਤੇਰੇ ਮੰਦਾ ਬੋਲਿਆ ਸੂ ਉਸ ਨੂੰ ਦੇਵਾਂ ਫਾਏ ਮੇਰੇ ਪੁੱਤ ਕਿਆ, ਅੱਜ ਨਾਲ ਮਾਵਾ ਕਰੇ ਸੁਖਨ ਐਸੇ ਭਲ ਕੇ ਦੇਖ ਖੱਟੀ ਮੈਨੂੰ ਖਟ ਗਿਆ, ਕਾਦਰ यार ਫੇਰ हुई बेदाद नगरी ਉਹਨੇ ਰਾਜੇ ਦੇ ਪੂਰਨ ਇਹ ਵਿਸ ਪਿਆ। ਹਾਂ, ਅੰਨੇ ਰਾਜੇ ਦੇ ਪੂਰਨ ਹੈ ਵਸ ਪਿਆ। ਵਸ ਪਿਆ। ਹਾਂ, ਨੂੰ ਨਾਉ ਲੈ ਰਾਣੀਏ ਉਸ ਗੱਲ ਦਾ ਜਿਹੜੀ ਗੱਲ ਪੂਰਨ ਤੈਨੂੰ ਆਖ ਗਿਆ। ਅਸੀਂ ਉੱਤੇ ਜਿਹੜਾ ਬੰਦ ਦੇਖਿਆ ਹੈ ਉੱਥੇ ਅਸੀਂ ਸਿਰਫ ਇਹ ਦੇਖਿਆ ਕਿ ਉਹ ਉਹਨੂੰ ਅਕਿਊਜ਼ ਕਰ ਰਹੀ ਹੈ, ਉਹਨੂੰ ਦੁੱਖ ਕਲੇ ਜਿਹੜਾ ਮੇਰਾ ਜਾਲਿਆ ਹੈ, ਜਾ ਕੇ ਪੁੱਛ ਉਹਨੂੰ ਔਰ ਉਹਨੂੰ ਰੱਖ ਸਾਨੂੰ ਜਵਾਬ ਦੇ। ਉਹਦੇ ਵਿੱਚ ਇਹ ਨਹੀਂ ਦੱਸਿਆ ਜਾ ਰਿਹਾ ਕਿ ਗੱਲ ਕੀ ਹੋਈ ਹੈ। ਲਿਹਾਜ਼ਾ ਬਾਦਸ਼ਾਹ ਉਹਨੂੰ ਇਹ ਪੁੱਛਦਾ ਹੈ ਰਾਜਾ ਕਿ ਦੱਸ ਮੈਨੂੰ ਜਿਹੜੀ ਗੱਲ ਪੂਰਨ ਤੈਨੂੰ ਆਖ ਗਿਆ, ਪੂਰਨ ਨੇ ਤੇਰੇ ਨਾਲ ਕੀ ਗੱਲ ਕੀਤੀ ਹੈ, ਜੇਕਰ ਨਾਲ ਤੇਰੇ ਮੰਦਾ ਬੋਲਿਆ ਸੋ ਉਸ ਨੂੰ ਦੇਵਾਂ ਫਾਏ ਮੇਰਾ ਪੁੱਤ ਕਿਹਾ, ਮੈਂ ਉਸ ਨੂੰ ਫਾਏ ਲਾਵਾਂਗਾ। ਮੇਰਾ ਪੁੱਤ ਕਿਵੇਂ ਹੋ ਗਿਆ, ਉਹ ਮੇਰਾ ਪੁੱਤ ਕਿਹਾ ਕਿਸ ਤਰ੍ਹਾਂ ਉਹ ਮੇਰਾ ਪੁੱਤਰ ਹੈਗਾ। ਅੱਜ ਨਾਲ ਮਾਵਾਂ ਕਰੇ ਸੁਖਨ ਐਸੇ, ਅੱਜ ਆਪਣੀ ਮਾਂ ਦੇ ਨਾਲ ਇਸ ਤਰ੍ਹਾਂ ਬੋਲ ਰਿਹਾ, ਭਲਕੇ ਦੇਗ ਖੱਟੀ ਮੈਨੂੰ ਖੱਟ ਇਹਾ। ਇਹ ਮੈਂ ਦੇਖਦਾ ਰਿਹਾ, ਇਹਦੇ ਨੂੰ ਮੈਂ ਸੋਚਦਾ ਰਿਹਾ ਕਿ ਖੱਟੀ ਔਰ ਖੱਟ ਦਾ ਕੀ ਮਤਲਬ ਹੈ। ਦੇਗ ਦਾ ਤੇ ਮਤਲਬ ਹੈ ਦੇਗਾ, ਭਲਕੇ ਦੇਗਾ ਖੱਟੀ ਮੈਨੂੰ ਖੱਟ ਇਹਾ। ਖੱਟੀ ਮੈਨੇ ਹੁੰਦਾ ਕਮਾਈ, ਖੱਟੀ ਕਰਨਾ ਤੁਸੀਂ ਆਮ ਸੁਣਿਆ ਹੈ। ਇੱਕ ਖੱਟਾ ਜਿਹੜਾ ਖੱਟੀ ਹੈ, ਜਿਹੜਾ ਖੱਟੀ ਚੀਜ਼ ਹੈ, ਕੋਈ ਖੱਟੀ ਹੋ ਜਾਂਦਾ, ਦਹੀਂ ਖੱਟਾ ਹੋ ਜਾਂਦਾ, ਸਾਲਣ ਖੱਟਾ ਹੋ ਜਾਂਦਾ ਹੈ, ਇੱਕ ਉਹ ਖੱਟੀ ਹੈ। ਭਲਕੇ ਦੇ ਖੱਟੀ ਦੇਗਾ ਮੈਨੂੰ ਕਮਾਈ ਦੇਗਾ ਖੱਟ ਇਹ, ਖੱਟ ਮੈਨੇ ਲੱਗਦਾ ਹੁਣ ਜਿਵੇਂ ਕਮਾਉਣ ਵਾਲਾ, ਇਹ ਕਮਾਉਣ ਵਾਲਾ ਭਲਕੇ ਮੈਨੂੰ ਕੀ ਕਮਾਈ ਦੇਗਾ। ਕਾਦਰ यार ਫਿਰ ਹੋਈ ਬੇਦਾਦ ਨਗਰੀ। ਇਹ ਲਾਈਨ ਬਹੁਤ ਇੰਟਰਸਟਿੰਗ ਹੈ, ਇਹ ਤੇ ਬੜੀ ਗੱਲ ਹੋਣੀ ਚਾਹੀਦੀ ਹੈ। ਬੇਦਾਦ ਨਗਰੀ ਬੇਇਨਸਾਫੀ ਦਾ ਸ਼ਹਿਰ, ਕਾਦਰ यार ਫਿਰ ਹੋਈ ਬੇਦਾਦ ਨਗਰੀ, ਅੰਨੇ ਰਾਜੇ ਦੇ ਪੂਰਨ ਹੈ ਵਸ ਪਿਆ। ਉਹਨੇ ਅੰਨਾ ਰਾਜਾ ਕਹਿਤਾ, ਜਿਵੇਂ ਅਸੀਂ ਪਹਿਲੇ ਵੇਖਦੇ ਆ ਰਹੇ ਹਾਂ ਕਿ ਉਹ ਆਪਣੀ ਜੱਜਮੈਂਟ ਦੇ ਰਿਹਾ, ਕਮੈਂਟ ਦੇ ਰਿਹਾ। ਇੱਕ ਖਿਆਲ ਇਹ ਕੀਤਾ ਜਾਂਦਾ ਹੈ ਕਿ ਪੂਰਨ ਭਗਤ ਦਾ ਜਿਹੜਾ ਕਿੱਸਾ ਕਾਦਰ यार ਨੇ ਲਿਖਿਆ ਸੀ, ਇਹ ਅੰਗਰੇਜ਼ਾਂ ਨੇ ਜਿਹੜੇ ਇਹਦਾ ਰਿਕਾਰਡ ਇਕੱਠਾ ਕੀਤਾ ਹੈ, ਉਹਨੂੰ ਜਸਟ ਰਾਜਾ ਵੀ ਕਿਹਾ ਜਾਂਦਾ ਹੈ। ਜਸਟ ਰਾਜਾ, ਇਨਸਾਫ ਜਿਹੜਾ ਹੈ ਉਹ, ਕਿ ਜਿਹੜਾ ਕਾਦਰ यार ਨੇ ਜਿਹੜਾ ਕਿੱਸਾ ਲਿਖਿਆ, ਉਹ ਇਹ ਕਿੱਸਾ ਲਿਖਿਆ ਕਿ ਜਿਹੜਾ ਜਸਟ ਰਾਜਾ ਹੈ ਉਹ ਸਲਵਾਨ ਨਹੀਂ ਹੈਗਾ, ਤੇ ਲੋਕਾਂ ਨੂੰ ਜਿਹੜੀ ਤਲਾਸ਼ ਹੈਗੀ ਹੈ ਉਹ ਇੱਕ ਇਨਸਾਫ ਕਰਨ ਵਾਲੇ ਰਾਜੇ ਦੀ ਤਲਾਸ਼ ਹੈ। ਤੇ ਉਹ ਇਹ ਬੁਨਿਆਦੀ ਇੱਕ ਕਿਹਾ ਵੀ ਜਾਂਦਾ ਹੈ ਕਿ ਇੱਕ
बुनियादी जिहड़ी आइडिया या फंडामेंटल जिहड़ी थीम है इस किस्से दी वो जस्ट राजा है कि इंसाफ वाला न्याय करन वाला जिहड़ा राजा है वो होना चाहिए है, लोगों की डिजायर है ते वो नहीं है। ਇੱਥੇ ਵੀ ਉਹ ਕਹਿ ਰਿਹਾ ਖਾਸ ਤੌਰ ਤੇ ਉਹਨੇ ਕਾਦਰ ਯਾਰ ਫਿਰ ਹੋਈ ਬੇਦਾਦ ਨਗਰੀ। ਉਹ ਪੂਰਾ ਸ਼ਹਿਰ ਜਿਹੜਾ ਹੈ ਪੂਰਾ ਸਿਆਲਕੋਟ ਇਨਸਾਫ ਦੇ ਬਗੈਰ ਹੋ ਗਿਆ, ਬੇਇਨਸਾਫੀ ਦਾ। ਨਿਆਂ ਅਸੀਂ ਕਹਿੰਦੇ ਹਾਂ ਜਸਟਿਸ ਨੂੰ, ਔਰ ਅਨਿਆਂ ਅਸੀਂ ਕਹਿੰਦੇ ਹਾਂ ਜਿਹੜਾ ਜਸਟਿਸ ਨਹੀਂ ਹੈ, ਵਿਦਆਊਟ ਜਸਟਿਸ। ਤੇ ਬੇਦਾਦ ਨਗਰੀ ਹੋ ਗਈ, ਅਨਿਆਂ ਵਾਲੀ ਨਗਰੀ ਹੋ ਗਈ ਹੈ। ਅੰਨੇ ਰਾਜੇ ਦੇ ਪੂਰਨ ਹੈ ਵਸ ਪਿਆ। ਅੰਨਾ ਰਾਜਾ ਇਸ ਲਈ ਕਿਹਾ ਗਿਆ ਹੈ ਕਿ ਉਹਨੂੰ ਸੱਚ ਜਾਂ ਹਕੀਕਤ ਜਿਹੜੀ ਹੈ ਨਜ਼ਰ ਨਹੀਂ ਆ ਰਹੀ। ਜ਼ੁਬੈਰ ਸਾਹਿਬ, ਹਾਂਜੀ ਇਹ ਭਲਕੇ ਦਾ ਮਤਲਬ ਕੀ ਤੁਸੀਂ ਦੱਸਿਆ ਸੀ ਲਿਟਰੇਚਰ 'ਚ ਸਾਡਾ ਪੰਜਾਬੀ 'ਚ ਭਲਕੇ? ਹਾਂ ਭਲਕੇ, ਸੌਰੀ ਭਲਕੇ ਮੈਂ ਮਿਸ ਕਰ ਗਿਆ। ਭਲਕੇ ਫਿਊਚਰ ਹੈਗਾ, ਫਿਊਚਰ। ਅੱਛਾ, ਦਾ ਮਤਲਬ ਫਿਊਚਰ ਹੈ। ਅੱਛਾ ਅੱਛਾ, ਮੈਂ ਕਿਹਾ ਮੈਂ ਸਮਝਿਆ ਇਹ ਸ਼ਾਇਦ ਖਾਸ ਸਮਝ ਲਓ ਕਿ ਮੈਂ ਸਟੈਂਡਰਡ ਲਫ਼ਜ਼ ਹੈ ਸਾਡਾ ਭਲਕੇ। ਮੈਂ ਤੁਹਾਨੂੰ ਭਲਕੇ ਮਿਲਸਾਂ, ਭਲਕ 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 ਲਫ਼ਜ਼ ਕਾਫੀ ਵਰਤਿਆ ਜਾਂਦਾ ਸਾਡੀ ਸ਼ਾਇਰੀ ਵਿੱਚ। ਸ਼ਾਇਦ ਵਾਰਿਸ ਸ਼ਾਹ ਨੇ ਵੀ ਵਰਤਿਆ ਹੋਵੇ, ਮੈਨੂੰ ਹੁਣ ਯਾਦ ਨਹੀਂ ਹੈ। ਨਹੀਂ ਮੈਂ ਪੜ੍ਹਿਆ ਕਿਤੇ, ਲੇਕਿਨ ਮਤਲਬ ਭੁੱਲ ਗਿਆ ਸਾਰਾ। ਹੁਣ ਵੀ ਵਰਤਦੇ ਆ। ਹਾਂ ਵਰਤਦੇ ਆ, ਇੱਕ ਬੜਾ ਸਟੈਂਡਰਡ ਲਫ਼ਜ਼ ਹੈ। ਅਸੀਂ ਤਾਂ ਹੁਣ ਅਸੀਂ ਕੱਲ ਜਿਹੜਾ ਵਰਤਨੇ ਆ ਨਾ, ਕੱਲ ਦੇਖੋ ਯੈਸਟਰਡੇ ਵਾਸਤੇ ਵੀ ਅਸੀਂ ਵਰਤਦੇ ਨੇ, ਫਿਊਚਰ ਵਾਸਤੇ ਵੀ ਵਰਤਦੇ ਨੇ, ਔਰ ਉਹ ਕਨਫਿਊਜ਼ਿੰਗ ਹੋ ਜਾਂਦਾ ਹੈ। ਤੇ ਭਲਕੇ ਦਾ ਕਲੀਅਰ ਹੋ ਜਾਂਦਾ, ਹਾਂ ਮੈਂ ਭਲਕੇ ਆਵਾਂਗਾ। ਭਲਕੇ ਬੜਾ ਇੱਕ ਆਮ, ਐਡਾ ਕੋਈ ਅਨਯੂਜੂਅਲ ਲਫ਼ਜ਼ ਨਹੀਂ ਹੈ। ਸ਼ਾਇਦ ਸ਼ਹਿਰਾਂ ਵਿੱਚ ਘੱਟ ਬੋਲਿਆ ਜਾਵੇ, ਪਿੰਡਾਂ ਵਿੱਚ ਤੇ ਬਹੁਤ ਆਮ ਲਫ਼ਜ਼ ਹੈ। ਇਹ ਸ਼ਿਫਟ ਹੋ ਗਈ ਪਿਛਲੇ 20 ਸਾਲਾਂ 'ਚ। ਪਹਿਲਾਂ ਸੀਗਾ ਛੋਟੇ ਸੀ ਭਲਕੇ ਭਲਕੇ, ਤੇ ਕੱਲ ਯੈਸਟਰਡੇ, ਫਿਰ ਕੱਲ ਨੂੰ, ਤੇ ਕੱਲ ਕਹਿਣ ਲੱਗ ਸਾਰੇ ਕੱਲੇ ਕਹਿਣ ਲੱਗ ਪਏ ਯੈਸਟਰਡੇ ਐਂਡ ਟੁਮਾਰੋ। ਹਾਂ ਜੀ ਬੋਲਾਂ ਮੈਂ? ਹਾਂਜੀ ਬੋਲੋ ਬੋਲੋ। ਹਾਂਜੀ, ਉਹ ਖੈਰ ਜਿਹੜਾ ਪਿਛਲਾ ਦੀ ਬੰਦ ਪੜਿਆ ਸੀ ਉਹਦੇ 'ਚ ਸੀਆਰਪੀ 'ਚ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਅਗਰੈਸ਼ਨ ਸ਼ੋ ਕਰਦੀ ਪਈ ਹੈ, ਤਾਂ ਕਿ ਉਸ ਅਗਰੈਸ਼ਨ ਦੀ ਦੋ ਚੀਜ਼ਾਂ ਨਜ਼ਰ ਆਈਆਂ ਸਨ। ਵੈਸੇ ਮੈਂ ਰੈਫਰ ਕਰਨੇ, ਮੈਂ ਕਹਿਣਾ ਭੁੱਲ ਗਿਆ ਸੀ ਕਿ ਇੱਕ ਤੇ ਉਹ ਜਿਹੜਾ ਏਜ ਡਿਫਰੈਂਸ ਹੈ ਦੋਵਾਂ ਦਾ, ਉਹ ਸ਼ੋ ਕਰਦਾ ਪਿਆ। ਚੂੰਕਿ ਰਾਣੀ ਯੰਗ ਹੈ, ਜਵਾਨ ਹੈ, ਪੂਰਨ ਜਿਹੜਾ ਸਲਵਾਨ ਹੈ ਬੁੱਢਾ ਹੈ। ਸੋ ਇੱਕ ਤੇ ਉਹ ਏਜ ਡਿਫਰੈਂਸ ਹੈ ਜਿਹਨੂੰ ਉਹ ਯੂਟਿਲਾਈਜ਼ ਕਰਦੀ ਪਈ ਹੈ, ਇਸ ਲਈ ਮੈਨੀਪੂਲੇਟ ਕਰਦੀ ਪਈ ਹੈ, ਔਰ ਆਪਣੇ ਆਪ ਨੂੰ ਐਗਰੈਸ਼ਨ ਔਰ ਮਜ਼ਲੂਮ ਦਿਖਾ ਕੇ ਤੇ ਉਹ ਉਹਦੇ ਕੋਲੋਂ ਨਾ ਮੈਕਸਿਮਮ ਲੈਣਾ ਚਾਹ ਰਹੀ ਹੈ ਫਾਇਦਾ। ਤੇ ਉਹਦੀ ਰਿਜ਼ਲਟ ਕੀ ਨਿਕਲਿਆ ਕਿ ਉਹ ਡਾਇਰੈਕਟ ਹੀ ਉਹਨੇ ਕਿਹਾ ਜੀ ਨਾਂ ਲੈ ਉਹਦਾ, ਜਿਹੜੀ ਗੱਲ ਪੁੱਤਰ ਨੇ ਤਲਾਕੀ ਹੈ। ਇੰਟਰਸਟਿੰਗ ਗੱਲ ਹੈਗੀ ਕਿ ਉਹਨੇ ਬਗੈਰ ਤਹਿਕੀਕ ਕੀਤਿਆਂ, ਇਨਵੈਸਟੀਗੇਸ਼ਨ ਕੀਤਿਆਂ ਕੰਕਲੂਡ ਵੀ ਕਰ ਲਿਆ ਇੱਕ ਲਾਈਨ ਦੇ ਵਿੱਚ ਕਿ ਉਸਨੂੰ ਦੇਵਾਂ ਫਾਹੇ ਮੇਰਾ ਪੁੱਤ ਕਿਹਾ। ਹਾਲਾਂਕਿ ਉਹਦਾ ਜਿਸਮ ਦਾ ਹਿੱਸਾ ਹੈ, ਫਿਊਚਰ ਕਿੰਗ ਹੈ, ਲੇਕਿਨ ਇੱਥੇ ਦਿਖਾਇਆ ਕਿ ਉਹ ਜਿਹੜੀ ਉਹਦੀ ਲੂਣਾ ਦੀ ਜਿਹੜੀ ਇਸ਼ਕ ਹੈ ਜਾਂ ਸ਼ੌਕ ਜਾਂ ਉਹਦਾ ਜਿਹੜਾ ਉਹਦੇ ਨਾਲ ਲੂਣਾ ਨੂੰ ਪਤਾ ਹੈ ਕਿ ਬਾਦਸ਼ਾਹ ਕਿੰਨਾ ਉਹਦੇ ਨਾਲ ਅਟੈਚ ਹੈ, ਤੇ ਉਹਦਾ ਰਿਜ਼ਲਟ ਇਹ ਨਿਕਲਦਾ ਪਿਆ ਕਿ ਉਹ ਸਲਮਾਨ ਜਿਹੜਾ ਉਹ ਬਿਲਕੁਲ ਕੰਕਲੂਡ ਕਰ ਬੈਠਾ ਹੈ ਕਿ ਜੋ ਇਹ ਕਹਿ ਰਹੀ ਹੈ, ਔਰ ਉਹ ਐਕਸਟ੍ਰੀਮ ਜਿਹੜੇ ਫਿਕਰ ਨੇ ਕਿ ਮੇਰਾ ਪੁੱਤ ਕਿਹਾ, ਮੈਂ ਉਹਨੂੰ ਫਾਹੇ ਦਿਆਂ, ਕਿ ਮਾਮਾ ਨੇ ਐਸੀਆਂ ਗੱਲਾਂ ਕਰਦਾ, ਕਿਤੇ ਨਜ਼ਰ ਨਹੀਂ ਆ ਰਿਹਾ ਕਿ ਇਨਵੈਸਟੀਗੇਟ ਕਰਨਾ ਚਾਹ ਰਿਹਾ ਜਾਂ ਕੁਝ ਕਹਿਣਾ ਚਾਹ ਰਿਹਾ। ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹ ਕਾਦਰ ਯਾਰ ਅਗੇਨ ਕਮੈਂਟਰੀ ਕਰਦਾ ਪਿਆ ਆਪਣੀ ਕਿ ਅੰਨੇ ਰਾਜੇ ਵਹ ਪੂਰਨ ਹੈ ਵਸ ਪਿਆ। ਸੋ ਨਾਓ ਉਹ ਕੰਕਲੂਡ ਕਰਤਾ ਉਹਨੇ ਕਿ ਉਹ ਰਾਜਾ ਅੰਨਾ ਹੋ ਗਿਆ। ਇਹ ਅੰਨਾ ਉਹਦੇ ਲੂਣਾ ਦੇ ਇਸ਼ਕ 'ਚ ਵੀ ਹੋ ਸਕਦਾ ਵੇ, ਚਾਰਮ 'ਚ ਵੀ ਹੋ ਸਕਦਾ ਵੇ, ਇਨਸਾਫ ਦੇ ਵਿੱਚ ਵੀ ਤੇ ਹੋ ਹੀ ਗਿਆ, ਨਜ਼ਰ ਆ ਗਿਆ ਕਿ ਉਹਨੇ ਪੁੱਤ ਨੂੰ ਕਹਿ ਦਿੱਤਾ ਕਿ ਮੈਂ ਫਾਹੇ ਲਾ ਦਿਆਂਗਾ ਇਹੋ ਜਿਹੇ ਪੁੱਤਰ ਨੂੰ ਜਿਹੜਾ ਇਹੋ ਜਿਹੀ ਹਰਕਤ ਕਰੇ। ਤੇ ਉਹ ਅੰਨੇ ਦਾ ਮੇਰਾ ਇੱਧਰ ਵੀ ਧਿਆਨ ਗਿਆ ਸੀ ਕਿ ਉਹ ਚੂੰਕਿ ਨੈਚੁਰਲੀ ਏਜ ਡਿਫਰੈਂਸ ਦੋਵਾਂ ਦਾ ਬਹੁਤ, ਔਰ ਜਿਹੜੀ ਯੰਗ ਰਾਣੀ ਹੈ ਉਹਦੇ ਵੱਲ ਉਹਦਾ ਬਹੁਤਾ ਇੰਕਲੀਨੇਸ਼ਨ ਹੈ ਉਹਦੀ,
ਨੈਚੁਰਲੀ ਹਿਊਮਨ ਫੈਕਟਰ ਵੀ ਹੈ ਤੇ ਉੱਥੇ ਉਹਦੇ ਚ ਵੀ ਸ਼ਾਇਦ ਉਹ ਅੰਨਾ ਹੋਇਆ ਹੈ ਔਰ ਇਸ ਚੀਜ਼ ਨੂੰ ਉਹ ਜਾਣਦੀ ਹੈ ਲੂਣਾ ਜਿਹਨੂੰ ਉਹ ਇਸ ਲਈ ਮੈਨੀਪੂਲੇਟ ਕਰ ਰਹੀ ਹੈ ਇਟਸ ਅ ਵੈਰੀ ਮੈਨੀਪੂਲੇਟਿਵ ਸਟੈਂਜ਼ਾਸ ਫਰੋਮ ਮੇਲ ਐਂਡ ਫੀਮੇਲ ਪੁਆਇੰਟ ਆਫ ਵਿਊ ਬਸ ਮੈਂ ਨਾ ਕਹਿਣਾ ਸੀ। ਹਾਂਜੀ ਕਿਸ਼ਵਰ ਜੀ। ਜੀ ਕੋਈ ਮੈਂ ਜ਼ਿਆਦਾ ਐਡ ਨਾ ਕਰਸਾਂ ਪਰ ਇਹ ਜਿਹੜੀ ਲਾਈਨ ਹੀ ਨਾ ਕਾਦਰ ਯਾਰ ਫੇਰ ਹੋਈ ਬੇਦਾਦ ਨਗਰੀ ਫੇਰ ਨਾ ਮਤਲਬ ਇਹ ਆ ਕਿ ਪਹਿਲੂ ਇਹ ਜਿਹੜਾ ਰਾਜ ਸਾ ਜਾਂ ਜਿਹੜਾ ਰਾਜਾ ਸਾ ਉਹ ਜ਼ਾਲਮ ਨਹੀਂ ਸਾ ਜਾਂ ਉਹ ਬੇਇਨਸਾਫ ਨਹੀਂ ਸਾ ਤੇ ਹੁਣ ਹੋਈ ਗਿਆ। ਮੇਰਾ ਖਿਆਲ ਪਤਾ ਕੀ ਹੈ ਗੁੱਡ ਪੁਆਇੰਟ ਕਿ ਇਹਦਾ ਮਤਲਬ ਹੈਗਾ ਇਸ ਲਾਈਨ ਦਾ ਕਿ ਫਿਰ ਕਿ ਪਹਿਲੇ ਵੀ ਬੇਦਾਦ ਨਗਰੀ ਹੋ ਚੁੱਕੀ ਹੁਣ ਫਿਰ ਹੋ ਰਹੀ ਹੈ। ਸ਼ਾਇਦ ਕਾਦਰੀਆ ਦਾ ਰੈਫਰੈਂਸ ਹੈਗਾ ਕਿ ਜਿਹੜਾ ਉਹਨੇ ਦੂਜਾ ਵਿਆਹ ਕੀਤਾ ਸੀ ਵੱਡੀ ਰਾਣੀ ਦੇ ਹੁੰਦੇ ਆ ਸ਼ਾਇਦ ਉਹ ਵੀ ਇੱਕ ਨਾਇਨਸਾਫੀ ਸੀ ਟੈਕਨੀਕਲੀ ਐਂਡ ਫੈਕਚੁਅਲੀ ਤੇ ਉਹ ਕਹਿ ਰਿਹਾ ਕਾਦਰੀਆ ਫਿਰ ਹੋਈ ਫਿਰ ਦਾ ਮਤਲਬ ਦੁਬਾਰਾ ਹੋਈ ਹੈ ਯਾਨੀ ਕਿ ਇੱਕ ਵਾਰੀ ਪਹਿਲੇ ਨਾਇਨਸਾਫੀ ਹੋ ਚੁੱਕੀ ਹੈ ਤੇ ਹੁਣ ਫਿਰ ਹੋ ਰਹੀ ਹੈ ਤੇ ਸ਼ਾਇਦ ਉਹਦਾ ਰੈਫਰੈਂਸ ਹੈਗਾ ਕਿ ਜਿਹੜਾ ਉਹਦੇ ਪੂਰਨ ਦੀ ਮਾਂ ਨੂੰ ਹੁੰਦੇ ਆ ਜਵਾਨ ਰਾਣੀ ਲਿਆ ਕੇ ਬਿਠਾਤੀ ਪੂਰਨ ਦੀ ਮਾਂ ਤੇ ਆਈ ਥਿੰਕ ਮੇ ਬੀ ਦੈਟ ਮੈਨੂੰ ਤੇ ਹੀ ਲੱਗਦਾ ਕਿ ਇਸ਼ਾਰਾ ਉਹਦੇ ਵਾਲੇ ਕਿਉਂਕਿ ਹੋਰ ਕੋਈ ਇਵੈਂਟ ਨਹੀਂ ਹੈ ਸਟੋਰੀ ਦੇ ਪਿੱਛੇ ਸਾਨੂੰ ਜਾਣ ਵਾਸਤੇ ਰੈਫਰੈਂਸ ਵਾਸਤੇ। ਹਾਂਜੀ ਆਪਣੇ ਗੁਰਦਾਸ ਜੀ। ਮੇਰੇ ਕੋਲ ਕੋਈ ਹੋਰ ਕੁਛ ਐਡ ਕਰਨ ਦੀ ਤਾਂ ਹੈ ਨਹੀਂ ਹੈ ਨਾ ਸਾਰਿਆਂ ਨੇ ਗੱਲ ਕਰ ਲਈ ਹੈ ਤੇ ਚਲੋ ਤੁਸੀਂ ਜਾਰੀ ਰੱਖੋ ਗੱਲਬਾਤ ਹੈ ਨਾ ਮੇਰੇ ਕੋਲ ਹੈ ਨਹੀਂ ਐਡ ਕਰਨੀ। ਅੱਛਾ ਅਮਰਜੀਤ ਜੀ ਤੁਸੀਂ। ਹਾਂਜੀ ਮੇਰਾ ਖਿਆਲ ਹੈ ਕਿਸ਼ੋਰ ਉਹਨਾਂ ਨੇ ਜੀ ਗੱਲ ਵਿੱਚੋਂ ਕੱਢੀ ਹੈ ਨਾ ਕਿ ਕਾਦਰ ਯਾਰ ਫਿਰ ਹੋਈ ਬੇਦਾਦ ਨਗਰੀ ਇਹ ਵੀ ਕਹਿ ਸਕਦੇ ਹਾਂ ਕਿ ਜੋ ਇਹ ਗੱਲ ਰਾਜਾ ਕਰ ਰਿਹਾ ਜੋ ਬੇਇਨਸਾਫੀਆਂ ਇਹ ਹੋ ਰਹੀਆਂ ਨੇ ਇੱਕ ਕਿਸਮ ਦਾ ਅੰਨਾ ਰਾਜਾ ਹੋ ਗਿਆ। ਅੰਨਾ ਮਤਲਬ ਕਿ ਪ੍ਰਜਾ ਦੀ ਗੱਲ ਬਿਲਕੁਲ ਨਹੀਂ ਸੁਣਦਾ ਔਰ ਆਪਣੇ ਹਿਸਾਬ ਦੇ ਨਾਲ ਇਹ ਬਿਲਕੁਲ ਚੱਲ ਰਿਹਾ। ਇਹ ਆਮ ਰਾਜਿਆਂ ਦੀ ਗੱਲ ਹੈ ਇੱਥੇ ਤਾਂ ਖੈਰ ਚਲੋ ਸਲਵਾਨ ਦੀ ਗੱਲ ਨੇ ਆਮ ਰਾਜੇ ਜਿਹੜੇ ਨੇ ਜਦੋਂ ਪ੍ਰਜਾ ਦੀ ਉਹਨਾਂ ਦੇ ਆਮ ਲੋਕਾਂ ਦੀ ਗੱਲ ਨਹੀਂ ਸੁਣਦੇ ਉਹਨਾਂ ਦਾ ਅਸਲੀ ਮਤਲਬ ਕਿ ਗੁੱਡਵਿਲ ਨਹੀਂ ਆਪਣੇ ਦਿਮਾਗ 'ਚ ਰੱਖਦੇ ਉਹਨਾਂ ਨੂੰ ਤਕਰੀਬਨ ਫਿਰ ਅੰਨੇ ਰਾਜੇ ਤੁਸੀਂ ਕਹਿ ਸਕਦੇ ਆ। ਇਹਦੇ ਬਾਰੇ ਤਾਂ ਅੰਨਾ ਰਾਜਾ ਤੇ ਬੇਦਾਦ ਨਗਰੀ ਬਾਰੇ ਉਸਤਾਦ ਦਾਮਨ ਨੇ ਵੀ ਅੰਗਰੇਜ਼ਾਂ ਨੇ ਜੋ ਕੀਤਾ ਲੈਂਡ ਰਿਫਾਰਮਸ ਤੇ ਨਹਿਰੀ ਨਿਜ਼ਾਮ ਬਣਾਇਆ ਉਹਦੇ ਬਾਰੇ ਉਹਨੇ ਅੰਗਰੇਜ਼ਾਂ ਨੂੰ ਵੀ ਇਹੀ ਕਿਹਾ ਕਿ ਅੰਨਾ ਰਾਜਾ ਹੈ ਬੇਦਾਦ ਨਗਰੀ ਆਖਣ ਜੋਗ ਨਾ ਸਮਾਂ ਬੇਹਾਲੀਆਂ ਦਾ ਜੋ ਕੁਝ ਜੀ ਚਾਹੇ ਉਹ ਬਹਾਲ ਕਰਦੇ ਜਿਹਨੂੰ ਦਿਲ ਕਰਦਾ ਸੀ ਉੱਥੇ ਬਹਾਲ ਕਰਦੇ ਸੀ ਵੇਲਾ ਮਿਲ ਗਿਆ ਤੈਨੂੰ ਬਹਾਲੀਆਂ ਦਾ ਬਰਖਿਲਾਫ ਉਹਦੇ ਕਦੋਂ ਬੋਲਦੇ ਨੇ ਆਮ ਲੋਕੀ ਜਿਹੜੇ ਉਹਦੇ ਉਲਟ ਨਹੀਂ ਬੋਲ ਸਕਦੇ ਨਫਾ ਜਿਨ੍ਹਾਂ ਨੂੰ ਮਿਲੇ ਦਲਾਲੀਆਂ ਦਾ ਤੇਰਾ ਸ਼ਾਹੀ ਸਿੱਕਾ ਕਿਵੇਂ ਰਹੇ ਦਾਮਨ ਜਿਹੜਾ ਮੁੜ ਤੋਂ ਕੂੜ ਟਕਸਾਲੀਆਂ ਦਾ। ਸੋ ਜੋ ਅੰਗਰੇਜ਼ਾਂ ਨੇ ਬੇਇਨਸਾਫੀਆਂ ਕੀਤੀਆਂ ਉਹਦੀ ਵੀ ਗੱਲ ਬੇਦਾਦ ਨਗਰੀ ਵਾਲੀ ਗੱਲ ਹੀ ਹੈ। ਹਾਂਜੀ ਹਾਂਜੀ ਇਹ ਜਿਹੜਾ ਫੇਰ ਹੈ ਨਾ ਜਿਹੜਾ ਸਈਦ ਸਾਹਿਬ ਨੇ ਥੋੜਾ ਜਿਹਾ ਕੀਤਾ ਹੀ ਸੀ ਫੇਰ ਦਾ ਮਤਲਬ ਇੱਕ ਦੁਬਾਰਾ ਹੈ ਲੇਕਿਨ ਫੇਰ ਦਾ ਮਤਲਬ ਦੈਨ ਵੀ ਹੈ। ਫੇਰ ਕਾਦਰ ਯਾਦ ਉਸ ਵਕਤ ਦੈਨ ਹੋਈ ਬੇਦਾਦ ਨਗਰੀ ਅੰਨੇ ਰਾਜੇ ਦੇ ਪੂਰਨ ਹੈ ਵਸ ਪਿਆ। ਇੱਕ ਥੋੜਾ ਜਿਹਾ ਇਹਦੇ ਚ ਲੈਸਨ ਇਹ ਵੀ ਹੈਗਾ ਕਿ ਜਦੋਂ ਰਾਜਾ ਅੰਨਾ ਹੁੰਦਾ ਤੇ ਫਿਰ ਨਗਰੀ ਜਿਹੜੀ ਹੈ ਬੇਦਾਦ ਹੋ ਜਾਂਦੀ ਹੈ। ਇਹ ਜਿਹੜੀ ਹੈ ਇਹ ਇੱਕ ਕਾਦਰ ਯਾਰ ਦੀ ਬੜੀ ਰੀਕਰੈਂਟ ਥੀਮ ਹੈ ਜਿਹਦੇ ਤੇ ਉਹ ਅੱਗੇ ਜਾ ਕੇ ਵੀ ਜਿਹੜਾ ਜ਼ੋਰ ਦੇਗਾ। ਤੇ ਇਹ ਜਿਸ ਤਰ੍ਹਾਂ ਕਿਸ਼ਵਰ ਜੀ ਨੇ ਸਵਾਲ ਕੀਤਾ ਸੀ ਕਿ ਕਿਆ ਉਸ ਤੋਂ ਪਹਿਲੇ ਨਹੀਂ ਸੀ ਤੇ ਮੇਰਾ ਖਿਆਲ ਹੈ ਕਿ ਉਹ ਕਹਾਣੀ ਜਿਹੜੀ ਹੈ ਕਿਉਂਕਿ ਰਾਜੇ ਸਲਵਾਨ ਦੀ ਕਹਾਣੀ ਹੈ
ਇੱਕ ਮਿਥੀਕਲ ਕਹਾਣੀ ਹੈ ਤੇ ਇਹ ਵੈਸੇ ਤੇ ਹਮੇਸ਼ਾ ਹੀ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ, ਜ਼ੁਲਮ ਬਹੁਤਾ ਹੋਇਆ, ਇਨਸਾਫ ਘੱਟ ਮਿਲਿਆ ਸਾਨੂੰ ਪੂਰੀ ਇਨਸਾਨੀ ਤਾਰੀਖ ਦੇ ਵਿੱਚ। ਜਦੋਂ ਦੀ ਬਾਦਸ਼ਾਹਤ ਸ਼ੁਰੂ ਹੋਈ ਹੈ, ਬਾਦਸ਼ਾਹ ਰਾਜੇ ਆਣੇ ਸ਼ੁਰੂ ਹੋਏ ਨੇ, ਤੇ ਇਨਸਾਫ ਤੇ ਕਦੀ ਬਹੁਤ ਘੱਟ ਹੀ ਹੁੰਦਾ। ਲੇਕਿਨ ਇਹ ਖਾਸ ਇਸ ਕਿਸੇ ਦੀ ਗੱਲ ਮੇਰਾ ਖਿਆਲ ਹੈ ਕਾਦਰ ਯਾਰ ਕਰ ਰਿਹਾ ਕਿ ਜਿਹੜਾ ਵੀ ਸਿਆਲਕੋਟ ਸੀ ਉਹਦਾ ਰਾਜ ਜਿੱਥੇ, ਉੱਥੇ ਫਿਰ ਬੇਇਨਸਾਫੀ ਸ਼ੁਰੂ ਹੋ ਗਈ। ਜਿਹੜਾ ਉਹਨੇ ਦੂਜਾ ਵਿਆਹ ਕੀਤਾ ਹੈ ਲੂਣਾ ਦੇ ਨਾਲ, ਉਹਦਾ ਲੋਕਾਂ ਦੇ ਨਾਲ ਇੰਨਾ ਜ਼ਿਆਦਾ ਤਲਕ ਨਹੀਂ। ਉਹ ਬਾਦਸ਼ਾਹ ਦੀ ਉਹ ਰਾਜਾ ਸੀ, ਉਹ ਕਰ ਸਕਦਾ ਸੀ, ਤੇ ਲੂਣਾ ਨਾਲ ਉਹਨੇ ਕਰ ਲਿਆ, ਦੋਵੇਂ ਰਾਜ਼ੀ ਨੇ। ਲੋਕਾਂ ਦੇ ਨਾਲ ਕੋਈ ਐਡਾ ਜ਼ਿਆਦਾ ਉਹਦੇ 'ਚ ਜਿਹੜਾ ਨਾ ਨਾਇਨਸਾਫੀ ਦਾ ਐਲੀਮੈਂਟ ਨਹੀਂ ਹੈ। ਲੇਕਿਨ ਇੱਥੇ ਜਦੋਂ ਉਹ ਆਪਣੇ ਪੁੱਤਰ ਨੂੰ ਕਰ ਰਿਹਾ ਹੈ, ਪੂਰਨ ਨੂੰ ਕਰੇਗਾ, ਉਸ ਨੂੰ ਕਾਦਰ ਨੇ ਜਿਹੜਾ ਕਾਦਰ ਯਾਰ ਨੇ ਬੇਦਾਦ ਨਗਰੀ ਕਿਹਾ, ਕਿਉਂਕਿ ਉਹਦੇ ਨਾਲ ਜ਼ੁਲਮ ਹੋਇਆ ਪੂਰਨ ਦੇ ਨਾਲ। ਉਹਨੇ ਉਹ ਕ੍ਰਾਈਮ ਨਹੀਂ ਕੀਤਾ ਜਿਹਦੀ ਉਹਨੂੰ ਸਜ਼ਾ ਦਿੱਤੀ ਜਾਏਗੀ। ਤੇ ਅਮਰਜੀਤ ਜੀ ਅਗਲਾ ਹੁਣ ਅਸੀਂ ਪੜ੍ਹੀਏ। ਇੱਕ ਮਿੰਟ, ਮੈਂ ਥੋੜੀ ਜਿਹੀ ਇਹ ਵੀ ਗੱਲ ਕਰਨਾ ਸੀ, ਜਿਹੜੇ ਤੁਸੀਂ ਕਹਿ ਰਹੇ ਹੋ ਨਾ ਕਿ ਅੰਨੇ ਰਾਜੇ ਸੀ ਹੋਈ ਬੇਦਾਦ ਨਗਰੀ। ਲੈਟਸ ਸੀ ਕਿ ਕਿਸ ਤਰ੍ਹਾਂ ਸਲਵਾਨ ਰਾਜੇ ਨੂੰ ਇੱਕ ਸੈਕਟ ਕਹਿੰਦਾ ਕਿ ਬਹੁਤ ਹੀ ਇਹ ਨਿਆਂ ਕਰਨ ਵਾਲਾ ਰਾਜਾ ਸੀ। ਸੋਸ਼ਲ ਸੈਟਅਪ ਹੈ ਜੋ, ਜਾਂ ਰਿਲੀਜੀਅਸ ਸੈਟਅਪ ਹੈ, ਉਸ ਟਾਈਮ ਤੇ ਹਿੰਦੂ ਸੈਟਅਪ ਸੀ, ਜਿਹੜਾ ਤਾਂ ਡਿਸੀਜਨ ਉਹਦੇ ਨਾਲ ਲਏ ਉਹਨੇ, ਉਹ ਤਾਂ ਠੀਕ ਹੈ। ਪਰ ਜੇ ਪੂਰਨ ਨੇ ਉਹ ਵਾਇਓਲੇਟ ਕੀਤਾ ਡਿਸੀਜਨ ਮਜ਼ਹਬ ਦਾ ਜਾਂ ਸਮਾਜ ਦਾ, ਤੇ ਉਹਦੀ ਸਜ਼ਾ ਜਿਹੜੀ ਰਾਜੇ ਨੇ ਦਿੱਤੀ ਆ, ਬੜੀ ਸਖਤ ਸਜ਼ਾ ਦਿੱਤੀ ਆ। ਇਸ ਕਰਕੇ ਉਹਨੂੰ ਇਹ ਵੀ ਕਹਿੰਦੇ ਨੇ ਕਿ ਬਹੁਤ ਹੀ ਜੀ ਨਿਆਂ ਕਰਨ ਵਾਲਾ ਰਾਜਾ ਸੀ। ਇਹ ਸੈਕਟ ਦੇ ਲੋਕ ਇਹ ਕਹਿੰਦੇ ਨੇ, ਪਰ ਇਹ ਕਾਦਰ ਯਾਰ ਕਹਿੰਦਾ ਨਹੀਂ, ਉਹਨੇ ਇਨਫੈਕਟ ਬਹੁਤ ਜ਼ਿਆਦਾ ਬੇਇਨਸਾਫੀ ਕਰ ਰਿਹਾ ਪੂਰਨ ਦੇ ਨਾਲ ਵੀ। ਜਿੱਦਾਂ ਤੁਸੀਂ ਵੀ ਕਿਹਾ ਕਿ ਉਹਨੇ ਖੁਦ ਜੋ ਕੀਤਾ ਉਹ ਤਾਂ ਸਮਾਜ ਦੇ ਅਗੇਂਸਟ ਕੀਤਾ ਰਾਜੇ ਸਲਵਾਨ ਨੇ। ਹੁਣ ਇਹਨੂੰ ਸਜ਼ਾ ਮਿਲ ਰਹੀ ਆ ਪੂਰਨ ਨੂੰ ਕਿ ਇਹਨੇ ਸਮਾਜ ਦੇ ਜਾਂ ਰਿਲੀਜਨ ਦੇ ਅਗੇਂਸਟ ਗੱਲ ਕੀਤੀ, ਉਹਨੂੰ ਸਜ਼ਾ ਮਿਲ ਰਹੀ ਆ, ਤੇ ਰਾਜਾ ਆਪ ਬੈਠਾ ਆਰਾਮ ਦੇ ਨਾਲ ਵਿਆਹ ਕਰਾ ਕੇ। ਹਾਂਜੀ, ਨਾਲੇ ਜਿਹੜੀ ਸਜ਼ਾ ਹੈ ਨਾ ਉਹ ਝੂਠੀ ਸਜ਼ਾ ਹੈ। ਉਹ ਕੋਈ ਜੁਰਮ ਕੋਈ ਨਹੀਂ ਕੀਤਾ ਉਹਨੇ, ਪੂਰਨ ਨੇ, ਉਹਦੀ ਝੂਠੀ ਸਜ਼ਾ ਮਿਲ ਰਹੀ ਹੈ। ਨਹੀਂ, ਰਾਜੇ ਸਲਵਾਨ ਦਾ ਜੋ ਇਮੇਜ ਆਮ ਤੌਰ ਤੇ ਬਣਾਇਆ ਜਾਂਦਾ ਕਿ ਬਹੁਤ ਹੀ ਦੇਖੋ ਜੀ ਉਹਨੇ ਨਿਆਂ ਇਨਸਾਫ ਕਰਨ ਵਾਲਾ ਰਾਜਾ ਸੀ, ਉਹ ਗਲਤੀ ਜੇ ਆਪਣੇ ਪੁੱਤ ਨੇ ਕੀਤੀ ਤਾਂ ਪੁੱਤ ਨੂੰ ਵੀ ਮਰਵਾ ਦਿੱਤਾ। ਸੋ ਉਹ ਗੱਲ ਕੁਐਸਚਨ ਕਰ ਰਿਹਾ ਇੱਥੇ ਕਾਦਰ ਯਾਰ ਕਿ ਨਹੀਂ, ਉਹ ਬਿਲਕੁਲ ਨਿਆਂ ਕਰਨ ਵਾਲਾ ਰਾਜਾ ਨਹੀਂ ਸੀ। ਹਾਂਜੀ, ਅੱਗੇ ਪੜੋ ਵਾਓ। ਅੱਛਾ ਚਲੋ ਮੈਂ ਅੱਗੇ ਪੜ੍ਹ ਦਿੰਦਾ ਹੈਗਾ। ਵਾਓ ਵੇਖ ਰਾਜਾ ਮੰਦਾ ਹਾਲ ਮੇਰਾ, ਰਾਣੀ ਆਪ ਦਿਲੋਂ ਦਰਦ ਦੱਸਿਆ ਈ, ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ, ਪੂਰਨ ਪਰਤਿਆਂ ਵਾਂਗਰਾਂ ਹੱਸਿਆ ਈ। ਸਾਡੇ ਇੱਥੇ ਪਰਤਿਆਂ ਲਿਖਿਆ ਹੈ, ਪੂਰਨ ਪਰਤਿਆਂ ਵਾਂਗਰਾਂ ਹੱਸਿਆ ਈ, ਵੀਣੀ ਕੱਢ ਕੇ ਦੱਸਦੀ ਵੇਖ ਚੂੜਾ, ਪੰਨੀ ਵੰਗ ਤੇ ਹੱਥ ਵਲਸਿਆ ਈ, ਕਾਦਰ ਯਾਰ ਮੈਂ ਜਦੋਂ ਪੁਕਾਰ ਕੀਤੀ, ਪੂਰਨ ਤਦੋਂ ਮਹਿਲਾਂ ਥੋਂ ਨਸਿਆ ਈ। ਅੱਛਾ, ਹੁਣ ਉਹ ਪੁੱਛਦਾ ਉਹਦੇ ਕੋਲੋਂ ਕਿ ਦੱਸ ਉਹਨੇ ਤੇਰੇ ਨਾਲ ਕੀ ਕੀਤਾ। ਮਜ਼ੇਦਾਰ ਗੱਲ ਹੈ ਕਿ ਉਹ ਤੁਸੀਂ ਪਿਛਲਾ ਬੰਦ ਅਗਰ ਦੇਖੋ ਜਿਹੜਾ ਹੁਣੀ ਅਸੀਂ ਪੜ੍ਹ ਕੇ ਆਏ ਹਾਂ, ਉਹ ਜ਼ਿਆਦਾ ਜਿਹੜੀ ਉਹਦੇ ਕੋਲ ਪੁੱਛ ਰਿਹਾ, ਉਹ ਕਹਿ ਰਿਹਾ ਨਾ ਲੈ ਰਾਣੀਏ ਉਸ ਗੱਲ ਦਾ ਜਿਹੜੀ ਗੱਲ ਤੈਨੂੰ ਪੂਰਨ ਆਖ ਗਿਆ, ਉਹਨੇ ਤੇਰੇ ਨਾਲ ਮੰਦਾ ਬੋਲਿਆ। ਯਾਨੀ ਕਿ ਗੱਲ ਹੈ ਹੋ ਰਹੀ ਹੈ ਕਿ ਸ਼ਾਇਦ ਪੂਰਨ ਨੇ ਕੋਈ ਇਨਸਲਟ ਕੀਤੀ ਹੈ ਉਹਦੀ, ਲੂਣਾ ਦੀ, ਮੰਦਾ ਕੋਈ ਗੱਲ ਕੀਤੀ ਹੈ, ਮੰਦਾ ਬੋਲਿਆ, ਕੀ ਗੱਲ ਕੀਤੀ ਹੈ। ਗੱਲ ਦੇ ਉੱਤੇ ਜਿਹੜਾ ਹੈ ਉਹ ਹੋ ਰਿਹਾ, ਉਹ ਸਮਝ ਰਿਹਾ ਕਿ ਸ਼ਾਇਦ ਉਹਨੇ ਮਿਸਬਿਹੇਵ ਕੀਤਾ ਹੈ ਜਾਂ ਕੋਈ ਇਸ ਤਰ੍ਹਾਂ ਕੋਈ ਭੈੜੀ ਗੱਲ ਕੀਤੀ ਹੈ। ਹੁਣ ਰਾਣੀ ਦੱਸੇਗੀ। ਵੇਖ ਰਾਜਾ ਮੰਦਾ ਹਾਲ ਮੇਰਾ, ਰਾਣੀ ਆਪ ਵੱਲੋਂ ਦਰਦ ਦੱਸਿਆ ਹੀ। ਮੇਰੇ ਕੋਲ ਵੱਲੋਂ ਲਿਖਿਆ, ਤੁਸੀਂ ਦਿਲੋਂ ਲਿਖਿਆ, ਦੋਵੇਂ ਠੀਕ ਨੇ। ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ, ਪੂਰਨ ਪੁੱਤਰਾਂ ਵਾਂਗ ਨਾ ਹੱਸਿਆ ਹੀ।
ਤੁਸੀਂ ਕੀ ਲਫ਼ਜ਼ ਅਮਰਜੀਤ ਜੀ ਤੁਸੀਂ ਕੀ ਪੜਿਆ ਸੀ ਪੁੱਤਰਾਂ ਦੀ ਜਗ੍ਹਾ? ਸਾਡੇ ਲਿਖਿਆ ਕਿ ਪੂਰਨ ਭਰਤਿਆਂ ਵਾਂਗ ਹਾਸੇ। ਭਰਤਿਆਂ ਦਾ ਮਤਲਬ ਹੀ ਹੈ ਕਿ ਤੁਹਾਡਾ ਖਾਵੰਦ ਜਾਂ ਪਤੀ ਦੀ ਤਰ੍ਹਾਂ ਮੇਰੇ ਨਾਲ ਉਹਨੇ ਹੱਸਿਆ ਹੀ, ਮਤਲਬ ਇਸ ਤਰ੍ਹਾਂ ਉਹਨੇ ਥੋੜਾ ਜਿਹਾ, ਹਾਂ, ਭਰਤਿਆਂ ਵਾਂਗ। ਇਹ ਆਪਣਾ .org ਤੇ ਵੀ ਏਦਾਂ ਲਿਖਿਆ, ਭਰਤਿਆਂ ਵਾਂਗ। ਹਾਂ, ਉਹ ਮੇਰਾ ਜਿਹੜਾ ਚੜ੍ਹਦੇ ਪੰਜਾਬ ਦੀ ਹੈ ਨਾ, ਉਹਦੇ ਚ ਉਹੀ ਹੈ। ਸਾਡੇ ਪੁੱਤਰਾਂ ਵਾਂਗ ਬਹਿਰਾ ਅਸੀਂ ਦੋਵੇਂ ਲੈ ਲੈਂਦੇ ਹਾਂ, ਕੋਈ ਇਸ਼ੂ ਨਹੀਂ। ਵੈਣੀ ਕੱਢ ਕੇ ਦੱਸਦੀ ਵੇਖ ਚੂੜਾ, ਉਹਨੇ ਆਪਣੀ ਵੈਣੀ ਦਿਖਾਈ ਹੈ ਔਰ ਆਪਣਾ ਚੂੜਾ ਵੀ ਦਿਖਾਇਆ। ਬੰਨੀ ਵੰਗ ਤੇ ਹੱਥ ਵਲਸਿਆਈ, ਉਹਨੇ ਚੂੜੀਆਂ ਮੇਰੀਆਂ ਜਿਹੜੀਆਂ ਨੇ ਤੋੜ ਦਿੱਤੀਆਂ ਨੇ। ਵੈਣੀ ਨੇ ਕੋਈ ਨਿਸ਼ਾਨ ਜਿਹਾ ਪਿਆ, ਚੂੜਾ ਮੇਰਾ ਉਹਨੇ ਖਰਾਬ ਕੀਤਾ। ਹੱਥ ਵਲਸਿਆਈ, ਮੇਰਾ ਹੱਥ ਉਹਨੇ ਮਰੋੜਿਆ ਹੈ। ਇੱਥੇ ਮਤਲਬ ਲਿਖਿਆ ਜਿਨਸੀ ਸ਼ੌਕ ਨਾਲ ਜਾਂ ਲਸਟ ਦੇ ਵਿੱਚ। ਕਾਦਰ ਯਾਰ ਮੈਂ ਜ਼ੋਰ ਵਿਖਾਲਿਆ ਹੀ, ਪੂਰਨ ਤਦੋਂ ਮਹਿਲ ਤੀ ਨਸਿਆ। ਜਦੋਂ ਮੈਂ ਅੱਗੋਂ ਉਹਨੂੰ ਜ਼ੋਰ ਵਿਖਾਇਆ ਔਰ ਆਪਣਾ ਆਪ ਉਹਦੇ ਹਵਾਲੇ ਨਹੀਂ ਕੀਤਾ ਜਾਂ ਉਹਨੂੰ ਰੈਜ਼ਿਸਟ ਕੀਤਾ ਮੈਂ, ਤੇ ਫਿਰ ਉਹ ਨੱਸ ਕੇ ਚਲਾ ਗਿਆ, ਮਹਿਲ ਛੱਡ ਕੇ ਪੂਰਨ ਜਿਹੜਾ ਨੱਸ ਕੇ ਚਲਾ ਗਿਆ। ਉਹਨੇ ਪੁੱਛਿਆ ਸੀ ਰਾਜੇ ਨੇ ਕਿ ਉਹਨੇ ਕੀ ਤੇਰੇ ਨਾਲ ਮੰਦਾ ਬੋਲਿਆ। ਇੱਥੇ ਹੈ ਉਹ ਸਾਰਾ ਦੱਸ ਰਹੀ ਹੈ ਜਿਹੜਾ ਪੂਰਨ ਨੇ ਐਕਸ਼ਨ ਕੀਤਾ। ਮੰਦੇ ਬੋਲਣ ਦੀ ਗੱਲ ਨਹੀਂ ਕੀਤੀ ਉਹਨੇ ਉਸ ਐਕਸ਼ਨ ਦੀ ਕੀਤੀ ਗੱਲ, ਅਮਲ ਦੀ ਗੱਲ, ਜਿਹੜਾ ਪੂਰਨ ਨੇ ਉਹਦੇ ਨਾਲ ਕੀਤਾ ਹੈ। जी, ਉਹ ਥੀਮ ਉਹੀ ਚੱਲਦਾ ਪਿਆ ਜਿਹੜਾ ਅਸੀਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ, ਲੇਕਿਨ ਸਿਰਫ ਉਹਦੇ ਚ ਉਹੀ ਦਿਖਾਇਆ ਜਾ ਰਿਹਾ ਕਿ ਜਿਹੜੀ ਉਹ ਟ੍ਰੈਚਰੀ ਹੈ। ਸ਼ੇਕਸਪੀਅਰ ਦੀ ਮੈਨੂੰ ਲਾਈਨ ਯਾਦ ਆ ਗਈ ਹੈਮਲਟ ਦੀ, ਫ੍ਰੇਲਟੀ thy name is woman। ਉਹ ਜਿਹੜੀ ਚੋਟ ਪੈ ਰਹੀ ਕਿ ਰਾਣੀ ਆਪ ਵੱਲੋਂ ਦਰਦ ਦੱਸਿਆ ਹੀ, ਆਪ ਵੱਲੋਂ ਹੈ ਕਿ ਦਿਲੋਂ ਹੈ? ਡਾਕਟਰ ਜਿਆ ਸਾਹਿਬ ਇੱਥੇ ਜੁਬੈਰ ਸਾਹਿਬ, ਆਪ ਵੱਲੋਂ, ਆਪਣੇ ਵੱਲੋਂ। ਵਾਓ ਹੈ, ਵਾਓ ਤੇ ਵੱਲੋਂ ਹੀ ਬਣਦਾ। ਜੀ ਜੀ ਜੀ, ਦਾਲ ਨਾ ਦਿਲੋਂ ਬਣਦਾ। ਹਾਂ ਠੀਕ, ਨਹੀਂ ਵਾਓ ਹੀ ਗਿਆ, ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਤੇ ਹਾਂ, ਉਹਨੂੰ ਪਹਿਲੇ ਤੇ ਉਹ ਪਿਛਲੇ ਬੰਦਾ ਚ ਕਾਦਰ ਯਾਰ ਬੜਾ ਸਮਾਰਟਲੀ ਚੱਲਦਾ ਪਿਆ। ਪਿਛਲੇ ਬੰਦਾ ਚ ਉਹਨੇ ਡਿਸਕ੍ਰਾਈਬ ਕਰ ਰਹੀ ਸੀ ਕਿ ਉਹਨੇ ਕੀਤਾ ਕੀ ਹੈ, ਲੇਕਿਨ ਇੱਥੇ ਉਹ ਐਵੀਡੈਂਸ ਦੇ ਰਹੀ ਹੈ ਉਹਨੂੰ ਜਸਟੀਫਾਈ ਕਰਨ ਵਾਸਤੇ ਲੌਜੀਕਲੀ, ਤਾਂ ਕਿ ਜਿਹੜਾ ਬਾਦਸ਼ਾਹ ਹੈ ਉਹ ਇਸ ਚੀਜ਼ ਨੂੰ ਤਸਲੀਮ ਕਰ ਲਵੇ ਕਿ ਵਾਕਈ ਇੰਜ ਹੋਇਆ ਹੈ। ਸਿਰਫ ਦੱਸਦੀ ਨਹੀਂ ਪਈ, ਐਵੀਡੈਂਸ ਦਿੰਦੀ ਪਈ ਹੈ ਕਿ ਵੀਣੀ ਕੱਢ ਕੇ ਦੱਸਦੀ ਵੇਖ ਚੂੜਾ, ਪੰਨੀ ਵੰਗ ਤੇ ਹੱਥ ਵਲਿਸਿਆਈ। So that is interesting for me, these two lines in this band. ਤੇ ਕਾਦਰ ਯਾਰ ਮੈਂ ਜ਼ੋਰ ਵਿਖਾਲਿਆ ਹੀ, ਪੂਰਨ ਤਦੋਂ ਮਹਿਲ ਥੀ ਨਸਿਆਈ। ਤੇ ਉਹਨੇ ਫਟਾਫਟ ਬਾਦਸ਼ਾਹ ਨੂੰ ਪੱਕਾ ਕਰਨ ਵਾਸਤੇ ਨਾ ਵੀਣੀ ਵੀ ਦਿਖਾਤੀ ਕਿ ਵੇਖ ਤੇ ਮੇਰਾ ਚੂੜਾ ਭੰਨਿਆ, ਤੇ ਇਹ ਮੇਰੀ ਵੰਗ ਪੰਨੀ ਵੀਣੀ ਦੇਖ ਤੂੰ, ਤੇ ਇਹ ਵੇਖ। ਸਿਰਫ ਹੁਣ ਮੈਂ ਕਹਿੰਦੀ ਨਹੀਂ ਵੀ ਮੈਂ ਤੈਨੂੰ ਸਬੂਤ ਵੀ ਦੇ ਰਹੀ ਹਾਂ। ਦੈਟਸ ਇੰਟਰਸਟਿੰਗ ਕਿ ਉਹ ਮੇਕ ਸ਼ੋਰ ਕਰਨਾ ਚਾਹ ਰਹੀ ਹੈ ਕਿ ਜਿਹੜਾ ਸਲਵਾਨ ਹੈ ਉਹਦੇ ਜ਼ਿਹਨ ਚ ਕਿਤੇ ਸ਼ੱਕ ਨਾ ਹੋਵੇ ਕਿ ਸ਼ਾਇਦ ਮੈਂ ਸਿਰਫ ਕਹਿਣੀ ਪਈ ਹਾਂ ਵਿਦਾਊਟ ਐਨੀ ਐਵੀਡੈਂਸ ਔਰ ਪ੍ਰੂਫ। ਸੋ ਦੈਟਸ ਇੰਟਰਸਟਿੰਗ। ਆਪਣੇ ਨੂੰ ਪੁਆਇੰਟ ਨੂੰ ਐਮਪਲੀਫਾਈ ਕਰਨ ਵਾਸਤੇ ਨਾ ਉਹ ਨਾਲ ਐਵੀਡੈਂਸ ਵੀ ਲੈ ਕੇ ਆ ਰਹੀ ਹੈ, ਵੈਰੀ ਲੌਜੀਕਲ। हाँ जी, ईश्वर जी ਤੁਸੀਂ ਇਹ ਦੱਸੋ। सलमान वाकई वैसे बिल्कुल ही कन्ना ना कच्चा आ, उसकी जो दसो मन्नी गशा ते अन्ना राजा ते ओ होया। फिर बाकी मैं पिछली जो डिस्कशन होनी पी सी उसू मिकी ख्याल रखना पिया सा कि ये तुसा की क्या लगना कि कादर यार कॉन्शियसली राजे सलमान ना मेटाफर इस्तेमाल करना पिया कलोनियल रूल आस्ते कि ये असा इंटरप्रेट करने पिया। क्योंकि तुसा अगर मसलन क्योंकि एक कादर यार ते हालांकि लोग आखने पोइट लॉरिएट सा उसना कोई एविडेंस नहीं रंजीत सिंह ना,
ਮਗਰ ਵੈਸੇ ਤੇ ਖੇਤੀਬਾੜੀ ਜ਼ਿੰਮੇਦਾਰਾ ਨਾ ਬੈਕਗ੍ਰਾਉਂਡ ਆ ਤੇ ਮਗਰ ਜਿਸ ਤਰ੍ਹਾਂ ਵਾਰਿਸ ਸ਼ਾਹ की लेयर आफ्टर लेयर मेटाफर चलना ना, उस स्पिरिचुअल मेटाफर्स भी थे और तुसा की पता है कि ही इज एम्प्लॉइंग दोज मेटाफर्स और वो समझना पिया उसकी पता है कि उसने जेड़ी ऑडियंस ही उसकी इंटरप्रेट कर सी ते एंड जो इंडेक्स भी एक देना पिया। तुसा की क्या लगना है कादर यार कॉन्शियसली राजा सलवान ना मेटाफर यूज करना पिया कि ये असा की पैरेलल दिसना पिया या in hindsight? ਥੋੜਾ ਜਿਹਾ ਜਿਹੜਾ ਨਾ ਇਹਦੇ ਚ ਜਿਹੜਾ ਸੀ ਰਣਜੀਤ ਸਿੰਘ ਸੀ ਉਹ ਮਹਾਰਾਜਾ ਸੀ ਕਿ ਜਿਹੜਾ ਰਾਜੇ ਤੋਂ ਵੱਡਾ ਮਹਾਰਾਜਾ ਬੜਾ ਸਭ ਤੋਂ ਵੱਡਾ ਰਾਜਾ। ਔਰ ਉਸ ਤੋਂ ਪਹਿਲੇ ਪੂਰੀ ਜਿਹੜੀ ਹਿਸਟਰੀ ਹੈ ਖਾਸ ਤੌਰ ਤੇ ਜਿਹੜਾ ਮੁਗਲ ਪੀਰੀਅਡ ਤੋਂ ਪਹਿਲੇ ਬਾਦਸ਼ਾਹ ਹੁੰਦੇ ਸੀ, ਇੱਥੇ ਰਾਜੇ ਨਹੀਂ ਹੁੰਦੇ ਸੀ। ਹਿੰਦੁਸਤਾਨ 'ਚ ਬਾਦਸ਼ਾਹ ਹੁੰਦੇ ਸੀ। ਰਾਜਾ ਜਿਹੜਾ ਸਿਰਫ ਸਿਆਲਕੋਟ ਦਾ ਰਾਜਾ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਸਿਰਫ ਪੰਜਾਬ ਦਾ ਹੈ ਮਹਾਰਾਜਾ। ਜਿਹੜਾ ਪੂਰੇ ਹਿੰਦੁਸਤਾਨ ਦਾ ਹੋਏਗਾ ਉਹ ਬਾਦਸ਼ਾਹ ਹੋਏਗਾ ਜਾਂ ਸ਼ਹਿਨਸ਼ਾਹ ਹੋਏਗਾ, ਮਹਾਬਾਦਸ਼ਾਹ ਹੋਏਗਾ। ਜਿਹੜਾ ਮਹਾਬਾਦਸ਼ਾਹ ਉਹ ਸ਼ਹਿਨਸ਼ਾਹ ਹੈ। ਸ਼ਹਿਨਸ਼ਾਹ ਇੱਕੋ ਹੀ ਹੋਇਆ, ਅਕਬਰ ਮੇਰਾ ਹਾਲ ਹੋਇਆ ਜਾਂ ਸ਼ਾਇਦ ਅਸ਼ੋਕ ਹੋਇਆ ਹੋਵੇ, ਕਿਉਂਕਿ ਦੋ ਵੱਡੇ ਬਾਦਸ਼ਾਹ ਸੀ ਜਿਨ੍ਹਾਂ ਨੇ ਪੂਰਾ ਹਿੰਦੁਸਤਾਨ ਤੇ ਰਾਜ ਕੀਤਾ। ਤੇ ਇੱਕ ਜਿਹੜਾ ਹੈ ਰਾਜੇ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ, ਉਹਨੂੰ ਉਹਦਾ ਧਿਆਨ ਹੋਣਾ ਚਾਹੀਦਾ ਆਪਣੀ ਖਲਕਤ ਵੱਲ, ਉਹਨੂੰ ਅੰਨਾ ਨਹੀਂ ਹੋਣਾ ਚਾਹੀਦਾ। ਇਹਦੇ ਵਿੱਚ ਗੱਲ ਜ਼ਰੂਰ ਹੈਗੀ ਹੈ ਰਣਜੀਤ ਸਿੰਘ ਲਈ। ਇਹ ਨਹੀਂ ਕਹਿ ਰਿਹਾ ਕਿ ਰਣਜੀਤ ਸਿੰਘ ਜਿਹੜਾ ਉਹਨੂੰ ਨਜ਼ਰ ਨਹੀਂ ਆਉਂਦਾ, ਉਹ ਦੇਖ ਨਹੀਂ ਰਿਹਾ, ਉਹ ਅੰਨਾ ਰਾਜਾ ਹੈ। ਲੇਕਿਨ ਇਹਦੇ ਵਿੱਚ ਇਹ ਗੱਲ ਜ਼ਰੂਰ ਕਰ ਰਿਹਾ ਉਹ ਕਿ ਹੀ ਸ਼ੁੱਡ ਬੀ ਓਪਨਡ ਆਈ। ਜਿਹੜਾ ਹੈਗਾ ਰਾਜਾ ਜਿਹੜਾ ਉਹਨੂੰ ਓਪਨ ਹੋਣਾ ਚਾਹੀਦਾ ਹੈ। ਔਰ ਇਹ ਕਿਉਂ ਕਿੱਸਾ ਲਿਖਿਆ ਇਹ ਅਸੀਂ ਕਰਾਂਗੇ ਇਹਨੂੰ ਡਿਸਕਸ਼ਨ ਕਿ ਰਣਜੀਤ ਸਿੰਘ ਵਿੱਚ ਉਹਨੇ ਹੀ ਕਿਉਂ ਲਿਖਿਆ ਗਿਆ। ਕਿੱਸਾ ਤਾਂ 14ਵੀਂ 15ਵੀਂ ਸਦੀ ਦਾ ਹੈ, ਉਸ ਤੋਂ ਪਹਿਲੇ ਤਾਂ ਲਿਖਿਆ ਹੀ ਨਹੀਂ ਗਿਆ। ਤੇ ਜਸਟ ਰਾਜੇ ਨੂੰ ਜਸਟ ਹੋਣਾ ਚਾਹੀਦਾ। ਇਹ ਤੇ ਬੁਨਿਆਦੀ ਜਿਹੜੀ ਹੈ ਨਾ ਇਹਦੀ ਜਿਹੜਾ ਐਫਸਿਸ ਹੈ, ਜਿਹੜਾ ਜ਼ੋਰ ਹੈ ਉਹ ਇਹਦੇ ਉੱਤੇ ਹੈ, ਚੱਲ ਰਿਹਾ। ਇਹ ਬਿਲਕੁਲ ਸਹੀ ਹੈ ਤੁਹਾਡੀ ਕਹਾਣੀ। ਗੱਲ ਜਿਹੜੀ ਹੈ ਅਨਕੌਂਸ਼ੀਅਸਲੀ ਸਾਡੇ ਜ਼ਹਿਨਾਂ ਦੇ ਵਿੱਚ ਚੱਲ ਰਹੀ ਹੈ ਕਿ ਬਾਦਸ਼ਾਹ ਨੂੰ ਰਾਜੇ ਨੂੰ ਇਨਸਾਫ ਕਰਨਾ ਚਾਹੀਦਾ, ਨਿਆਂ ਕਰਨਾ ਚਾਹੀਦਾ, ਨਿਆਂ ਕਰਨ ਵਾਲਾ ਹੋਣਾ ਚਾਹੀਦਾ, ਅਨਿਆਂ ਵਾਲਾ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਗੱਲ ਵੈਸੇ ਬਹੁਤ ਪਾਇਦਾਰ ਹੈ। ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਰਣਜੀਤ ਸਿੰਘ ਨੂੰ ਇੰਨਾ ਨਿਆਂ ਇਨਸਾਫ ਪਸੰਦ ਰਾਜਾ ਕਹਿੰਦੇ ਸੀ ਕਿ ਲੋਕਾਂ ਦੇ ਵਿੱਚ ਸੀਕ੍ਰੇਟਲੀ ਜਾ ਕੇ ਲੋਕਾਂ ਦੀਆਂ ਗੱਲਾਂ, ਦੁੱਖਾਂ, ਤਕਲੀਫਾਂ ਸੁਣਦਾ ਸੀ। ਉਹਨੂੰ ਪਾਂਡੀ ਪਾਤਸ਼ਾਹ ਵੀ ਕਹਿੰਦੇ ਨੇ ਕਿ ਗਰੀਬਾਂ ਨੂੰ ਅਨਾਜ ਦੇਣ ਲੱਗਾ ਕਿ ਲੈ ਜਾਓ, ਤੇ ਇੱਕ ਬਹੁਤ ਹੀ ਬੁੱਢਾ ਲੈਣ ਆਇਆ ਅਨਾਜ ਤੇ ਚੁੱਕਿਆ ਨਾ ਜਾਵੇ, ਉਹਦੇ ਲਈ ਆਪ ਸਿਰ ਤੇ ਚੱਕ ਕੇ ਪਾਂਡੀ ਬਣ ਕੇ ਉਹਦੇ ਘਰ ਅਨਾਜ ਸਿੱਟ ਕੇ ਆਇਆ। ਸੋ ਮਤਲਬ ਹੀ ਵਾਸ ਸੋ ਮਚ ਕਨੈਕਟਡ ਵਿਦ ਦ ਪਬਲਿਕ। ਉਹਨਾਂ ਦੇ ਦੁੱਖਾਂ ਤਕਲੀਫਾਂ ਸਾਰਿਆਂ ਨੂੰ ਸਮਝਣ ਦੀ ਜਿਹੜੀ ਗੱਲ ਹੈ ਉਹ ਕਨੈਕਸ਼ਨ ਵਿਦ ਦ ਪਬਲਿਕ ਹੈ। ਉਹ ਸਲਵਾਨ ਮੇਰੇ ਖਿਆਲ ਡਿਸਕਨੈਕਟਡ ਹੋਏਗਾ ਇਸ ਸਿਚੁਏਸ਼ਨ 'ਚ। ਹਾਂ ਠੀਕ ਕਹਿ ਰਹੇ ਤੁਸੀਂ, ਠੀਕ ਕਹਿ ਰਹੇ ਹੋ। ਰਣਜੀਤ ਸਿੰਘ ਵਾਕਈ ਇੰਝ ਦਾ ਹੀ ਬਾਦਸ਼ਾਹ ਸੀ। ਇੱਕੋ ਤਾਂ ਜਿਹੜੀ ਲਾਹੌਰ ਦੇ ਵਿੱਚ ਸਿੱਖ ਗੈਲਰੀ ਹੈ ਇੱਕ ਕਿਲੇ ਦੇ ਵਿੱਚ, ਜਿਹੜਾ ਕਿਲਾ ਹੈ ਸ਼ਾਹੀ ਕਿਲਾ, ਉਹਦੇ 'ਚ ਇਹਨਾਂ ਨੇ ਸਿੱਖ ਗੈਲਰੀ ਬਣਾਈ ਹੈ ਜਿੱਥੇ ਉਹ ਸਾਰੇ ਪੀਰੀਅਡ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ। ਤੇ ਉੱਥੇ ਇੱਕ ਪੇਂਟਿੰਗ, ਬਹੁਤ ਵੱਡੀ ਦੀਵਾਰ ਤੇ ਇੱਕ ਪੇਂਟਿੰਗ ਲੱਗੀ ਹੈ, ਸ਼ਾਇਦ ਕਿਸੇ ਫ੍ਰੈਂਚ ਨੇ ਜਾਂ ਕਿਸੇ ਮੇਰਾ ਉਹ ਇੰਡੀਅਨ ਨਹੀਂ ਹੈ ਜਿਹਨੇ ਉਹ ਪੇਂਟਿੰਗ ਬਣਾਈ ਹੈ। ਉਹਦੇ ਵਿੱਚ ਰਣਜੀਤ ਸਿੰਘ ਦਾ ਦਰਬਾਰ ਹੈ ਤੇ ਦਰਬਾਰ ਦੇ ਵਿੱਚ ਜਿਹੜਾ ਪਿੱਛੋਂ ਸ਼ੁਰੂ ਕਰਕੇ ਸਾਹਮਣੇ ਤੱਕ ਲੈ ਕੇ ਗਿਆ, ਪਿੱਛੇ ਪਾਣੀ ਵੀ ਖਲੋਤਾ, ਚਿੱਕੜ ਜਿਹਾ ਵੀ ਹੋਇਆ ਹੈ ਪਿੱਛੇ ਨਾ ਐਂਡ ਤੇ, ਪਾਣੀ ਵੀ ਹੈ, ਚਿੱਕੜ ਜਿਹਾ। ਇੱਕ ਬੰਦਾ ਬੱਕਰੀ ਲੈ ਕੇ ਆਪਣੀ ਖਲੋਤਾ ਹੈ, ਕੋਈ ਇਸ ਤਰ੍ਹਾਂ ਆਪਣੀ ਗਾਂ ਲੈ ਕੇ ਖਲੋਤਾ ਹੈ। ਔਰ ਹੈ ਉਹ ਦਰਬਾਰ ਹੈ। ਅਜੀਬ ਗੱਲ ਹੈ ਕਿ ਉਹ ਹੈ ਦਰਬਾਰ ਹੈ ਰਣਜੀਤ ਸਿੰਘ ਦਾ, ਤੇ ਬਿਲਕੁਲ ਫੌਰਨ ਬੰਦੇ ਜ਼ਹਿਨ ਚ ਆਉਂਦਾ ਕਿ ਯਾਰ ਹੈ ਅਵਾਮੀ ਦਰਬਾਰ, ਕੋਈ ਪ੍ਰੋਟੋਕੋਲ ਨਹੀਂ ਹੈ, ਕੁਛ ਨਹੀਂ ਹੈ, ਜਿਹੜਾ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਆ ਜਾਏ ਔਰ ਉਹ ਬੋਲ ਰਿਹਾ, ਲੋਕੀ ਉਹਦੀ ਗੱਲ ਸੁਣ ਰਹੇ ਨੇ। ਬਿਲਕੁਲ ਆਮ ਜੇ ਬੰਦੇ ਪਿੰਡਾਂ ਦੇ ਵਿੱਚ ਧੋਤੀਆਂ ਜਾ ਨੇ। ਕੇ
ਹਾਂ ਪਿੰਡਾਂ 'ਚ ਜਾ ਕੇ ਦਰਬਾਰ ਵੀ ਲਾਉਂਦਾ ਸੀ ਉਹ। ਹਾਂ ਠੀਕ ਹੈ। ਤੇ ਕਾਦਰ ਯਾਰ ਦੇ ਜ਼ਹਿਨ 'ਚ ਜ਼ਰੂਰ ਗੱਲ ਹੋਏਗੀ ਕਿ ਇਹੋ ਜਿਹੇ ਰਾਜੇ ਵੀ ਹੋਏ ਜੇ, ਤੇ ਰਣਜੀਤ ਸਿੰਘ ਵੀ ਤੁਹਾਡਾ ਇੱਕ ਮਹਾਰਾਜਾ ਹੈ, ਤੇ ਉਹਦਾ ਕੰਪੈਰੀਜ਼ਨ ਤੇ ਬਣੇਗਾ ਲੋਕਾਂ ਦੇ ਜ਼ਹਿਨ 'ਚ, ਜ਼ਰੂਰ ਬਣਿਆ ਹੋਏਗਾ। ਅੱਛਾ, ਕਿਸ਼ੋਰ ਜੀ ਗੱਲ ਕਰ ਰਹੇ ਸੀ, ਮੇਰੇ ਖਿਆਲ ਖਤਮ ਕਰ ਲਓ ਤੁਸੀਂ, ਅਸੀਂ ਵਿੱਚ ਹੀ ਆਪਣੇ ਇੰਟਰਪਟ ਕਰ ਦਿੱਤਾ ਉਹਨਾਂ ਨੂੰ। ਹਾਂਜੀ ਕਿਸ਼ੋਰ ਜੀ। ਨਹੀਂ ਨਹੀਂ ਜੀ, ਬਸ ਮੈਂ ਸਵਾਲ ਹੀ ਪੁੱਛਣਾ ਸਾਂ, ਮੈਂ ਕਿ ਮਾੜੇ ਕੋਲ ਵੀ ਜਵਾਬ ਨਹੀਂ ਇਸਦਾ ਤੇ। ਮੈਂ ਅਲਬત્ਤਾ ਉਹ ਪੇਂਟਿੰਗ ਗੂਗਲ ਕਰਨੀ ਪਿਆ ਕਿ ਉਹ ਕਿਹੜੀ ਵਾਲੀ ਹੈ। ਹੁਣ ਮਾੜੇ ਸਾਹਮਣੇ ਦੋ ਹੀ ਆ। ਇਹ ਤੁਸੀਂ ਆਖਣੇ ਪਿਓ ਇਹ ਸਿੱਖ ਗੈਲਰੀ ਦੇ ਵਿੱਚ ਹੈਗੀ ਹੈ, ਸਿੱਖ ਗੈਲਰੀ 'ਚ। ਤਕੜੀਆਂ ਅਗਰ ਮੈਂ ਲੱਭੀ ਗਸ਼ਣੀ, ਮੈਂ ਤੁਸੀਂ ਕਿੱਥੇ ਸ਼ੇਅਰ ਕਰ ਕਿੰਨੀ ਆ। ਆ ਗਰੁੱਪ 'ਚ ਸ਼ੇਅਰ ਕਰ ਦੇਣਾ ਤੁਸੀਂ। ਅੱਛਾ, ਮੈਂ ਥੋੜੀ ਜਿਹੀ ਇਸ ਬੰਦ ਦੇ ਵਿੱਚੋਂ ਦੋ ਅਹਿਮ ਲਫ਼ਜ਼ਾਂ ਦੇ ਉੱਤੇ ਥੋੜਾ ਜਿਹਾ ਰਿਸਰਚ ਕੀਤੀ ਆ ਕਿ ਵੀਣੀ ਕੱਢ ਕੇ ਦੱਸਦੀ ਵੇਖ ਚੂੜਾ, ਪੰਨੀ ਵੰਗ ਤੇ ਹੱਥ ਵਲਸਿਆਈ। ਇਹ ਲਾਈਨਾਂ ਬਹੁਤ ਹੀ ਅਹਿਮ ਲਾਈਨਾਂ ਨੇ ਕਿ ਚੂੜਾ ਤੇ ਵੰਗ ਦੋ ਲਫ਼ਜ਼ ਆਏ ਨੇ। ਇਹਨਾਂ ਨੂੰ ਥੋੜਾ ਜਿਹਾ ਸਮਝਣ ਦੀ ਮੈਂ ਕੋਸ਼ਿਸ਼ ਕੀਤੀ ਆ ਕਿ ਚੂੜਾ ਤੇ ਹੁੰਦਾ ਪੂਰਾ ਸੈਟਅਪ ਜਿਹੜਾ ਵਿਆਹੀਆਂ ਕੁੜੀਆਂ ਪਾਉਂਦੀਆਂ ਨੇ, ਤੇ ਵੰਗ ਜਿਹੜੀ ਇੰਡੀਵਿਜੂਅਲ ਪੀਸ ਜਿਹੜਾ ਹੁੰਦਾ ਉਹਨੂੰ ਵੰਗ ਕਹਿੰਦੇ ਨੇ। ਵੰਗਾਂ ਨੂੰ ਰਲਾ ਕੇ ਆਮ ਤੌਰ ਤੇ ਚੂੜਾ ਬਣਦਾ, ਤੇ ਆਮ ਤੌਰ ਤੇ ਟ੍ਰੈਡੀਸ਼ਨਲੀ ਕਹਿੰਦੇ ਨੇ, ਮੈਂ ਜਿਸ ਤਰ੍ਹਾਂ ਪੜ੍ਹਿਆ ਕਿ 21 ਵੰਗਾਂ ਨੂੰ ਰਲਾ ਕੇ, ਕੋਈ ਲਾਲ ਤੇ ਕੋਈ ਚਿੱਟੀਆਂ ਤੇ ਕੋਈ ਸ਼ੀਸ਼ੇ ਕੱਚ ਦੀਆਂ ਤੇ ਕੋਈ ਲਾਖ ਦੀਆਂ ਤੇ ਕੋਈ ਆਈਵਰੀ ਦੀਆਂ, ਅੱਜ ਕੱਲ੍ਹ ਤੇ ਪਲਾਸਟਿਕ ਦੀਆਂ ਵੀ ਬਣ ਗਈਆਂ, ਉਹਨਾਂ ਸਾਰਿਆਂ ਨੂੰ ਵੰਗਾਂ ਨੂੰ ਰਲਾ ਕੇ ਚੂੜਾ ਕਿਹਾ ਜਾਂਦਾ। ਚੂੜੇ ਦੇ ਨਾਲ ਫਿਰ ਵਿਆਹ ਦੇ ਵਿੱਚ ਉਹਨਾਂ ਨੇ ਕਲੀਰੇ ਲਟਕ ਰਹੇ ਹੁੰਦੇ, ਤੁਸੀਂ ਆਮ ਦੇਖੋ ਕੋਈ ਸੋਨੇ ਦੇ ਕੋਈ ਚਾਂਦੀ ਦੇ ਲਟਕ ਰਹੇ ਹੁੰਦੇ ਨੇ। ਤੇ ਆਪਣੇ ਕਲਚਰ ਦੇ ਵਿੱਚ ਜਿਹੜਾ ਇਹ ਬਹੁਤ ਵੱਡੀ ਚੀਜ਼ ਹੈ ਚੂੜਾ, ਕਿ ਮਾਮਾ ਜਿਹੜਾ ਹੈਗਾ ਕੁੜੀ ਦਾ ਵਿਆਹ ਹੋਣ ਤੋਂ ਪਹਿਲਾਂ ਚੂੜਾ ਚੜਾਉਂਦਾ। ਇਹ ਇੱਕ ਕਿਸਮ ਦੀ ਪਬਲਿਕ ਡੈਕਲੇਰੇਸ਼ਨ ਹੈਗੀ ਆ ਕਿ ਇਹ ਹੁਣ ਔਰਤ ਹੈ ਜੋ ਜਾਂ ਕੁੜੀ ਆ, ਮੈਰਿਡ ਲਾਈਫ 'ਚ ਆ ਗਈ ਆ। ਸ਼ੀ ਇਜ਼ ਕਮਿਟਡ ਟੂ ਵਨ ਮੈਨ ਐਂਡ ਵਨ ਲਵ। ਚੂੜੇ ਦੀ ਸੋਸ਼ਲ ਜਿਹੜੀ ਸਿਗਨੀਫੀਕੈਂਸ ਇਹ ਆ। ਪਰ ਇੱਕ ਹੋਰ ਵੀ ਗੱਲ ਹੈ ਕਿ ਚੂੜੇ ਦਾ ਟੁੱਟਣਾ, ਜਿੱਦਾਂ ਇੱਥੇ ਕਹਿ ਰਿਹਾ ਕਿ ਉਹਦੀ ਵੰਗ ਟੁੱਟੀ ਆ, ਬਹੁਤ ਹੀ ਬਦਸਗਨੀ ਸਮਝੀ ਜਾਂਦੀ ਆ। ਇੱਕ ਕਿਸਮ ਕਹਿ ਲਓ ਕਿ ਇਹਦਾ ਪਿਆਰ ਟੁੱਟ ਗਿਆ, ਜਾਂ ਇਹਦਾ ਖਾਵੰਦ ਜਾਂ ਮਰ ਗਿਆ, ਜਾਂ ਮਤਲਬ ਇਹਦਾ ਕੋਈ ਅਲੱਗ ਹੋ ਗਿਆ। ਇੱਥੇ ਲੂਣਾ ਜਿਹੜੀ ਆ ਆਪਣੇ ਚੂੜੇ ਨੂੰ ਜਾਂ ਵੰਗ ਨੂੰ ਤੋੜ ਕੇ, ਨਚਲੇ ਨੂੰ ਤੋੜਿਆ ਤੇ ਆਪ ਹੀ ਆ। ਆਪਣੇ ਪਿਆਰ ਦਾ ਜਾਂ ਆਪਣੇ ਉਹਦੀ ਰਾਜੇ ਦੀ ਵਾਈਫ ਹੋਣ ਦਾ ਵਾਸਤਾ ਦੇ ਰਹੀ ਹੈ ਕਿ ਮੈਂ ਤੇਰੀ ਵਾਈਫ ਹਾਂ, ਤੂੰ ਮੇਰਾ ਹਸਬੈਂਡ ਹੈ, ਤੂੰ ਮੇਰਾ ਪਿਆਰ ਹੈ। ਚੂੜਾ ਜੇ ਭੱਜ ਗਿਆ, ਜੇ ਵੰਗ ਭੱਜ ਗਈ ਆ ਜਿਹੜੀ ਕਿ ਪੂਰਨ ਨੇ ਤੋੜੀ ਆ, ਬਹੁਤ ਹੀ ਬਦਸ਼ਗਨੀ ਉਹਨੇ ਕੀਤੀ ਆ। ਸੋ ਸ਼ੀ ਇਜ਼ ਪੁਟਿੰਗ, ਕਹਿੰਦੇ ਨਾ ਕਿ ਵਾਸਤਾ ਦੇ ਰਹੀ ਆ ਰਾਜੇ ਨੂੰ ਆਪਣੇ ਪਿਆਰ ਦਾ, ਆਪਣੇ ਵਿਆਹ ਦਾ, ਆਪਣੇ ਹਸਬੈਂਡ ਬਣਾਉਣ ਦੇ ਮਾਮਲੇ 'ਚ ਦੇ ਰਹੀ ਆ। ਔਰ ਮੇਰੇ ਖਿਆਲ ਇਹ ਵੀ ਹੋ ਸਕਦਾ ਕਿ ਜੇ ਪੂਰਨ ਮੇਰੀ ਵੰਗ ਤੋੜ ਸਕਦਾ ਜਾਂ ਚੂੜਾ ਤੋੜ ਸਕਦਾ, ਤੇ ਕਿਤੇ ਨਾ ਕਿਤੇ ਤੇਰੀ ਰਾਜੇ ਦੀ ਮੌਤ ਜਾਂ ਰਾਜੇ ਦੀ ਗੈਰ ਹਾਜ਼ਰੀ ਦਾ ਜਾਂ ਪਿਆਰ ਟੁੱਟਣ ਦਾ ਵੀ ਸਲਵਾਨ ਦੇ ਨਾਲ ਇਹ ਇਸ਼ਾਰਾ ਹੋ ਸਕਦਾ। ਚੂੜੇ ਦਾ ਟੁੱਟਣਾ ਬਹੁਤ ਹੀ ਬਦਸ਼ਗਨੀ ਆ, ਔਰ ਲੂਣਾ ਉਸ ਨੂੰ ਯੂਜ਼ ਕਰ ਰਹੀ ਆ। ਅੱਛਾ, ਇੱਥੇ ਤਾਂ ਇਹ ਖੈਰ ਰਾਜੇ ਰਾਣੀਆਂ ਦੀ ਗੱਲਾਂ ਹੋ ਰਹੀਆਂ, ਪਰ ਜੇ ਸਮਾਜ ਵਿੱਚ ਦੇਖਿਆ ਜਾਵੇ ਕਿ ਸਦੀਆਂ ਤੋਂ ਔਰਤਾਂ ਨੇ ਜਿਹੜੀਆਂ ਆਪਣੇ ਪਿਆਰ ਜਾਂ ਉਹਨਾਂ ਦੀ ਪੋਜੀਸ਼ਨ ਹੈ ਜੋ ਵੀ ਬਣੀ ਪਈ, ਉਹਨਾਂ ਦੀ ਹਾਲਤ ਵੀ ਔਰਤਾਂ ਦੀ ਇੱਕ ਵੰਗ ਦੀ ਤਰ੍ਹਾਂ ਹੀ ਆ। ਇਹ ਥੋੜਾ ਮੈਟਾਫਿਜ਼ੀਕਲ ਗੱਲ ਕਰ ਰਹੇ ਹਾਂ ਕਿ ਇੱਕ ਵੰਗ ਦੀ ਤਰ੍ਹਾਂ ਔਰਤਾਂ ਦੀ ਹਾਲਤ ਹੈ। ਜਦੋਂ ਵੀ ਇੱਕ ਕੱਚ ਦੀ ਵੰਗ ਸਮਝੋ, ਜਾਂ ਜਦੋਂ ਵੀ ਮਰਜ਼ੀ ਟੁੱਟ ਸਕਦੀ ਆ, ਜਦੋਂ ਵੀ ਮਰਜ਼ੀ ਕੋਈ ਉਹਨੂੰ ਤੋੜ ਸਕਦਾ। ਉਹਦੀ ਆਪਣੀ ਔਰਤ ਦੀ ਜਾਂ ਉਸ ਵੰਗ ਦੀ ਕੋਈ ਔਕਾਤ ਨਹੀਂ, ਕੋਈ ਆਵਾਜ਼ ਨਹੀਂ। ਔਰ ਇਸ ਵੰਗ ਨੂੰ
ਇਹਨਾਂ ਦੋ ਲਾਈਨਾਂ ਦੇ ਵਿੱਚ ਸਮਾਜ ਦੇ ਵਿੱਚ ਵੰਗ ਇੱਕ ਔਰਤ ਇੱਕ ਵੰਗ ਦੀ ਤਰ੍ਹਾਂ ਹਾਂ। ਜਾਵੇਦ ਸਾਹਿਬ ਰਿਆਜ਼ ਸਾਹਿਬ ਲਿਖਦੇ ਨੇ ਕਿ ਵਿੱਚ ਵੰਗਾਂ ਦੇ ਕੱਚ ਦਾ ਮਤਲਬ ਸ਼ੀਸ਼ਾ, ਜਿਹੜਾ ਸ਼ੀਸ਼ੇ ਦੀਆਂ ਵੰਗਾਂ ਵਿੱਚ ਵੰਗਾਂ ਦੇ ਕੱਚ ਚਮਕੇ ਝੰਗ ਦਾ ਸੱਚ। ਝੰਗ ਦੇ ਵਿੱਚ ਹੀਰ ਦੇ ਨਾਲ ਜੋ ਹੋਈ ਆ, ਧੱਕੇ ਦੇ ਨਾਲ ਡੋਲੀ ਵਿੱਚ ਪਾ ਦਿੱਤੀ ਆ। ਇਹ ਵੰਗਾਂ ਦੀ ਹਿਸਟਰੀ ਆ ਕਿ ਵਿੱਚ ਵੰਗਾਂ ਦੇ ਕੱਚ ਚਮਕੇ ਝੰਗ ਦਾ ਸੱਚ। ਭਾਵੇਂ ਸੋਨੇ ਦੇ ਵਿੱਚ ਅਸੀਂ ਮੜੀਆਂ ਨਹੀਂ, ਭਾਵੇਂ ਅਸੀਂ ਗਰੀਬ ਆ, ਅਸੀਂ ਤਾਂ ਪਹਿਲੇ ਪਿਆਰ ਦਾ ਪਹਿਲਾ ਤੋਹਫਾ, ਕਿਸੇ ਹੋਰ ਦੀ ਵੀਣੀ ਕਦੀ ਚੜੀਆਂ ਨਹੀਂ। ਜਿਹਦੀ ਕਰੇ ਮਰਜ਼ੀ ਸਾਨੂੰ ਭੰਨ ਸੁੱਟੇ। ਵੰਗ ਔਰਤ ਦੀ ਤਰ੍ਹਾਂ ਉਹ ਕਹਿ ਰਹੀ ਆ ਕਿ ਜਿਹਦੀ ਕਰੇ ਮਰਜ਼ੀ ਸਾਨੂੰ ਭੰਨ ਸੁੱਟੇ, ਅਸੀਂ ਤਾਂ ਕੱਚ ਦੀਆਂ ਵੰਗਾਂ ਕੋਈ ਹੱਥਕੜੀਆਂ ਨਹੀਂ। ਅਸੀਂ ਕੱਚ ਦੀਆਂ ਵੰਗਾਂ ਹੱਥਕੜੀਆਂ ਨਹੀਂ। ਸੋ ਆਮ ਔਰਤ ਦੀ ਪੋਜੀਸ਼ਨ ਕੱਚ ਦੀਆਂ ਵੰਗਾਂ ਦੀ ਤਰ੍ਹਾਂ ਆ। ਔਰ ਮੇਰਾ ਖਿਆਲ ਹੈ ਜਿਹੜੀ ਲੂਣਾ ਇੱਥੇ ਉਸ ਪੋਜੀਸ਼ਨ ਨੂੰ ਚੈਲੰਜ ਕਰਕੇ, ਕਿਉਂਕਿ ਉਹ ਪਾਵਰ ਵਿੱਚ ਹੈ, ਇਹ ਰੀਅਲਾਈਜ਼ ਕਰਦੀ ਹੈ ਕਿ ਇਹ ਜਿਹੜਾ ਟ੍ਰੈਡੀਸ਼ਨਲ ਤੁਸੀਂ ਰੋਲ ਬਣਾਈ ਬੈਠੇ ਹੋ ਨਾ, ਔਰਤ ਕੱਚ ਦੀਆਂ ਵੰਗਾਂ, ਮੈਂ ਉਹ ਨਹੀਂ, ਮੈਂ ਇੱਕ ਅਲੱਗ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਸੋ ਮੈਂ ਅੱਗੇ ਵੰਗ ਤੇ ਚੂੜੇ ਨੂੰ ਥੋੜਾ ਜਿਹਾ ਇਸ ਤਰ੍ਹਾਂ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਹਿਮ ਦੋ ਲਾਈਨਾਂ ਨੇ, ਪਰ ਸੁਸਾਇਟੀ ਦੇ ਵਿੱਚ ਵੀ ਬੜੀ ਇਹਨਾਂ ਦੀ ਅਹਿਮੀਅਤ ਹੈ। ਮਿਹਰਬਾਨੀ। ਹਾਂ, ਸ਼ੁਕਰੀਆ। ਤੇ ਲੇਕਿਨ ਅਮਰਜੀਤ ਜੀ, ਤੁਸੀਂ ਇਹ ਜਿਹੜੇ ਆ ਵੈਣੀ ਹੈ ਔਰ ਚੂੜਾ ਹੈ ਔਰ ਵੰਗ ਹੈ, ਇਹ ਬੜੇ ਇੱਕ ਟ੍ਰੈਡੀਸ਼ਨਲ ਸਾਰੇ ਮੈਟਾਫਰ ਨੇ ਜਾਂ ਰਮਜ਼ਾਂ ਨੇ ਕਿਸੇ ਵੀ ਔਰਤ ਦੀਆਂ, ਵਿਆਹੀ ਹੈ ਜਾਂ ਕੁੰਵਾਰੀ ਹੈ, ਇਹ ਉਹਦੀਆਂ ਰਮਜ਼ਾਂ ਨੇ। ਔਰ ਉਹ ਜਿਹੜੀ ਉਹਨੇ ਹੈਰੈਸਮੈਂਟ ਕੀਤੀ ਹੈ, ਜਿਹੜਾ ਇਲਜ਼ਾਮ ਲਾ ਰਹੀ ਹੈ ਉਹਦੇ ਤੇ ਕਿ ਜਿਹੜੀ ਉਹਨੇ ਹੈਰੈਸਮੈਂਟ ਕੀਤੀ ਹੈ, ਉਹ ਅਮੂਮਨ ਜਿਹੜਾ ਇੱਥੋਂ ਹੀ ਹੁੰਦੀ ਹੈ। ਵੀਣੀ ਫੜਨਾ, ਚੂੜਾ ਜਾਂ ਜ਼ਬਰਦਸਤੀ ਕਰੇਗਾ ਤੇ ਵਿੰਗ ਟੁੱਟ ਜਾਏਗੀ, ਹੱਥ ਮੜੋੜ ਦੇਣਾ ਜਾਂ ਉੱਤੇ ਕੋਈ ਨਿਸ਼ਾਨ ਪਾ ਦੇਣਾ, ਇਹ ਵੀ ਜਿਹੜਾ ਨਾ ਇੱਕ ਬੜੇ ਟਿਪੀਕਲ ਜੇ ਜੈਸਚਰ ਹੈਗੇ ਨੇ ਸੈਕਸ਼ੂਅਲ ਐਡਵਾਂਸਮੈਂਟ ਤੇ, ਜਾਂ ਉਹਦੀਆਂ ਨਿਸ਼ਾਨੀਆਂ ਕਹਿ ਲਓ, ਜੋ ਵੀ ਹੈ। ਬਹੁਤ ਉਧਰੋਂ ਡਿਸਰਿਸਪੈਕਟਫੁਲ, ਬਹੁਤ ਹੀ ਡਿਸਰਿਸਪੈਕਟਫੁਲ, ਔਰ ਆਪਣੀ ਅਥਾਰਟੀ ਸ਼ੋ ਕਰਨੀ ਉਹਦੇ ਨਾਲ। ਹਾਂ, ਉਧਰੋਂ ਹੀ ਆ ਰਹੀ ਆ ਗਾਣੇ ਬਾਕਾਇਦਾ ਕਿ ਛੱਡ ਮੇਰੀ ਵੀਣੀ ਨਾ ਮੜੋੜ ਕੇ, ਇੱਕ ਮੇਰਾ ਛੱਲਾ ਲਾ ਲਿਆ, ਇੱਕ ਮੇਰੀ ਉਂਗਲ ਮੜੋੜੀ ਹੈ। ਮਤਲਬ ਉਹ ਤੇ ਪਿਆਰ ਦੀਆਂ ਨਾ ਗੱਲਾਂ ਨੇ ਨਾ ਕਿਸ਼ੋਰ ਜੀ, ਉਹ ਤੇ ਕਹਿ ਜਿਹੜੀ ਉਹਦੇ ਪਿਆਰ ਨਾਲ ਕਹਿ ਰਹੀ ਹੈ ਨਾ, ਵੀਣੀ ਨਾ ਮੜੋੜ, ਲੇਕਿਨ ਇਹ ਜ਼ਰਾ ਦੂਜਾ ਪਾਸਿਓਂ ਆ ਰਹੀ ਹੈ। ਇਹਦਾ ਕੰਟੈਕਸਟ ਥੋੜਾ ਜਿਹਾ ਔਰਤ ਦੀ ਵਲਨਰੇਬਿਲਿਟੀ ਵੀ ਹੈ ਨਾ, ਔਰਤ ਦੀ ਵਲਨਰੇਬਲ ਹੈ ਸੋਸਾਇਟੀ ਦੇ ਵਿੱਚ। ਇੱਥੇ ਤਾਂ ਇਹ ਕਹਿ ਰਹੀ ਕਿ ਮੈਂ ਲੂਣਾ ਆਪ ਔਰਤ ਆ, ਮੈਨੂੰ ਉਹਨੇ ਵਲਨਰੇਬਲ ਸਮਝਿਆ ਤੇ ਇਸ ਤਰ੍ਹਾਂ ਕੀਤਾ। ਸਮਾਜ ਦੇ ਵਿੱਚ ਵੀ ਉਹ ਵੀਕਨੈਸ ਹੀ ਹੈ ਨਾ, ਉਹਦੀ ਨਾਜ਼ੁਕਤਾ ਹੀ ਹੈ। ਹਾਂ, ਠੀਕ ਹੈ, ਠੀਕ ਹੈ। ਇਹ ਬੜਾ ਪੈਰਾਡੌਕਸੀਕਲ ਜਿਹਾ ਮੈਟਾਫਰ ਹੈ ਕਿ ਬੇਬਸ ਵੀ ਹੈ ਔਰ ਰਾਜਾ ਜਿਹੜਾ ਉਹਦੇ ਕੰਟਰੋਲ 'ਚ ਵੀ ਹੈ। ਇਟਸ ਵੈਰੀ ਪੈਰਾਡੌਕਸੀਕਲ। ਤੇ ਉਹ ਸਹੀਦ ਸਾਹਿਬ, ਜਿਹੜੀਆਂ ਤੁਸੀਂ ਨੈਸ਼ਨਲ ਹੌਲੀਡੇਜ਼ ਦਾ ਐਲਾਨ ਕਰਨਾ, ਉਹ ਕਰ ਦਿਓ ਫਿਰ। ਅੱਛਾ, ਸੌਰੀ ਮੈਂ ਸ਼ੇਅਰ ਕੀਤੀ ਇਸ ਪਿਕਚਰ ਨਾਲ ਜ਼ਿਕਰ ਕਰਨੇ ਤੇ ਇਸ ਪੇਂਟਿੰਗ ਨਾਲ। ਹਾਂਜੀ, ਇਹੀ ਹੈ ਮੇਰਾ ਯਾਰ। ਵੱਡਾ ਕਰਕੇ ਦੇਖਣ, ਇਹੀ ਹੈ, ਸੇਮ ਹੀ ਹੈ। ਇਹ ਤੇ ਬਹੁਤ ਹੀ ਖੂਬਸੂਰਤ ਹੀ। ਬਹਰਹਾਲ ਚਲੇ ਜੀ, ਮੈਂ ਸਟਾਪ ਸ਼ੇਅਰਿੰਗ। ਜੀ ਤੁਸੀਂ ਇਹਦੇ ਤੇ ਨਾ ਬੜਾ, ਇਹਦੇ ਤੇ 5, 10, 20 ਮਿੰਟ ਲਾ ਕੇ ਤੁਸੀਂ ਦੇਖੋ ਨਾ, ਫਿਰ ਤੁਹਾਨੂੰ ਪੂਰਾ समझ आएगा। जिसकी बच्चे खेडने पे तो बहुत खूबसूरत। हाँ, ਤੁਸੀਂ ਸ਼ੇਅਰ ਕਰੋ ਜ਼ਰਾ। ਇਹ ਦਰਬਾਰ ਦਾ ਕੰਪੈਰੀਜ਼ਨ ਕਰੋ ਅਕਬਰ ਬਾਦਸ਼ਾਹ ਦੇ ਦਰਬਾਰ ਨਾਲ। ਅਕਬਰ ਬਾਦਸ਼ਾਹ ਦੇ ਦਰਬਾਰ 'ਚ ਚਿੜੀ ਨਹੀਂ ਫੁਦਕ ਸਕਦੀ ਸੀ। ਇਟ ਵਾਸ ਸੋ ਗ੍ਰੈਂਡਰ ਔਰ ਪਾਵਰਫੁਲ, ਔਰ ਸਾਰਾ ਇਸ ਤਰ੍ਹਾਂ ਬੰਦੇ ਖਲੋਤੇ ਨੇ, ਦਰਬਾਨ ਖਲੋਤੇ ਨੇ, ਕੁਝ ਇਮੈਜਿਨ ਨਹੀਂ ਕਰ ਸਕਦਾ। ਔਰ ਬਿਲਕੁਲ ਡਿਫਰੈਂਟ ਹੈ ਦਰਬਾਰ ਉਹਦਾ, ਰਣਜੀਤ ਸਿੰਘ ਦਾ। ਕਿਸ਼ਵਰ ਜੀ ਇਹਦਾ ਸ਼ੇਅਰ ਤੇ ਕਰ ਲੈਣਾ ਇਹਦਾ ਲਿੰਕ। ਜੀ ਮੈਂ ਕਰ
ਥੈਂਕ ਯੂ। ਜ਼ੁਬੈਰ ਸਾਹਿਬ ਨੇ ਮੈਂ ਜ਼ਿਕਰ ਕੀਤਾ ਸੀ ਕਿ ਅਗਲੇ 2 ਹਫ਼ਤੇ ਨਾ ਮੈਂ ਟਰੈਵਲ ਕਰ ਰਿਹਾ ਹੋਵਾਂਗਾ ਤੇ ਮੇਰੇ ਕੋਲ ਐਕਸੈਸ ਨਹੀਂ ਹੋਣੀ ਨਾ ਕੰਪਿਊਟਰ ਦੀ, ਕਿਉਂਕਿ ਮੈਂ ਆਊਟ ਆਫ ਕੰਟਰੀ ਹੋਵਾਂਗਾ। ਤੇ ਜ਼ੁਬੈਰ ਸਾਹਿਬ ਨੇ ਕਿਹਾ ਸੀ ਕਿ ਚੂੰਕਿ ਮੈਂ ਰਿਕਾਰਡਿੰਗ ਨਹੀਂ ਕਰ ਸਕਾਂਗਾ, ਕੰਡਕਟ ਨਹੀਂ ਕਰ ਸਕਾਂਗਾ, ਤੇ ਉਹ ਫਿਰ ਉਹ ਅਗਰ ਮੇਰੇ ਬਗੈਰ ਕਲਾਸ ਹੁੰਦੀ ਹੈ ਤੇ ਫਿਰ ਰਿਕਾਰਡਿੰਗ ਨਹੀਂ ਹੋ ਸਕੇਗੀ ਤੇ ਉਹ ਮਿਸ ਹੋ ਜਾਏਗਾ ਸਾਡਾ ਜਿਹੜੀ ਲੈਗੇਸੀ ਹੈ ਰਿਕਾਰਡ ਕਰਨ ਦੀ ਨਾ, ਪੂਰਾ ਕਿੱਸਾ ਕਲਾਸ ਬਾਈ ਕਲਾਸ। ਤੇ ਉਹ ਜ਼ੁਬੈਰ ਸਾਹਿਬ ਕਹਿ ਰਹੇ ਸੀ ਚਲੋ ਅਸੀਂ ਇਸ ਸਮੈਸਟਰ ਦੇ ਵਿੱਚ ਅਸੀਂ 2 ਵੀਕ ਆਫ ਕਰ ਲਾਂਗੇ ਤੇ ਜ਼ੁਬੈਰ ਸਾਹਿਬ ਦੀ ਵੀ ਮਸਰੂਫੀਅਤ ਹੈ ਤੇ ਉਹ ਵੀ ਕਵਰ ਹੋ ਜਾਏਗੀ ਉਹਦੇ ਵਿੱਚ। ਸੋ ਇਹ ਮੈਂ ਛੁੱਟੀ ਮਾਰੋ ਜੀ, ਬੈਸਟ ਹੈ, ਛੁੱਟੀ ਮਾਰੋ ਥੋੜੀ ਦੇਰ। ਹਾਂਜੀ ਮੈਂ ਵਾਪਸ ਆਵਾਂਗਾ 18 ਨੂੰ ਸਤੰਬਰ ਨੂੰ ਤੇ ਨਹੀਂ ਵਾਪਸ ਆਣਾ ਮੈਂ ਹਾਂਜੀ 15 ਨੂੰ, ਤੇ ਜਿਹੜੀ 21 ਵਾਲੀ ਹੋਏਗੀ ਨਾ ਉਹ ਸਾਡੇ ਕੋਲ ਮਿਸ ਹੋਏਗੀ 6 ਵਾਲੀ ਤੇ 13 ਵਾਲੀ, ਠੀਕ ਹੈ 2 ਬਸ ਮੈਂ ਕਹਿਣਾ ਸੀ। ਠੀਕ ਹੈ ਜੀ, ਰਿਕਾਰਡਿੰਗ ਸਟਾਪ ਕਰ ਦਈਏ ਜ਼ੁਬੈਰ ਸਾਹਿਬ? हाँ जी ठीक है जी। ਥੈਂਕ ਯੂ ਜੀ। ਤੇ